TTC ਜਿਹੜਾ ਬਾਦਲਾਂ ਦਾ ਚੈਨਲ ਵੱਜਦਾ ਉੱਥੇ ਫਿਲਮਾਇਆ ਗਿਆ ਤੇ ਉਸ ਗਾਣੇ ਦੇ ਵਿੱਚ ਇਹ ਗੱਲ ਆਖੀ ਗਈ ਆ ਬਈ ਲੋਕੋ ਆਪਣਾ ਜਿਹੜਾ ਵੀਰ ਆ ਸੁਖਬੀਰ ਸਿੰਘ ਬਾਦਲ ਉਹ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਤੇ ਜਿਹੜੇ ਉਹਦੇ ਨਾਲ ਪਹਿਲੋਂ ਭੁਗਤਦੇ ਰਹੇ ਆ ਹੁਣ ਉਹਦੇ ਨਾਲ ਗਦਾਰੀ ਕਰਕੇ ਉਹਨੂੰ ਛੱਡ ਕੇ ਖਿਲਾਫ ਭੁਗਤ ਰਹੇ ਨੇ। ਇਸ ਗੀਤ ਨੇ ਲੋਕਾਂ ਨੂੰ ਜਾਂ ਪੰਥਕ ਜਥੇਬੰਦੀਆਂ ਨੂੰ ਅਕਾਲ ਤਖਤ ਸਾਹਿਬ ਤੱਕ ਨੂੰ ਇੱਕ ਤਰੀਕੇ ਨਾਲ ਇਹ ਸੋਚਣ ਲਈ ਮਜਬੂਰ ਕਰਤਾ ਵੀ ਇੱਕ ਪਾਸੇ ਤਾਂ ਬਾਦਲ ਦਲ ਨੇ ਕਿਹਾ ਕਿ ਆਪਾਂ ਬੋਲਣਾ ਨਹੀਂ ਕਿਸੇ ਨੂੰ, ਦੂਜੇ ਪਾਸੇ ਉਹ ਲੋਕਾਂ 'ਚ ਪ੍ਰਭਾਵ ਇਹ ਬਣਾ ਰਹੇ ਨੇ ਕਿ ਨਾ ਤਾਂ ਸੁਖਬੀਰ ਸਿੰਘ ਬਾਦਲ ਦਲ ਦੀ ਲੀਡਰਸ਼ਿਪ ਦੀ ਕੋਈ ਗਲਤੀ ਆ ਨਾ ਵਾਸਤਾ, ਇਹ ਤਾਂ ਇੱਕ ਸਾਜ਼ਿਸ਼ ਆ ਏਜੰਸੀਆਂ ਦੀ ਜਾਂ ਕੁਝ ਹੋਰ ਪੰਥ ਦੋਖੀਆਂ ਦੀ ਜਿਹਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਅਕਾਲੀ ਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਬਦਨਾਮ ਕਰਨ। ਜੇ ਬਾਦਲ ਦਲ ਦੇ ਆਗੂਆਂ ਨੂੰ ਇਹ ਲੱਗਦਾ ਕਿ ਸਾਡੇ ਨਾਲ ਬੜਾ ਜ਼ੁਲਮ ਹੋ ਰਿਹਾ, ਬੜੀ ਵਧੀਕੀ ਹੋ ਰਹੀ, ਤਾਂ ਫਿਰ ਸੌਖਾ ਜਿਹਾ ਕੰਮ ਆ ਵੀ ਅਕਾਲ ਤਖਤ ਸਾਹਿਬ ਨੂੰ ਪਹਿਲਾਂ ਵਾਂਗੂ ਕਰੋ ਚੈਲੰਜ। ਅਕਾਲ ਤਖਤ ਸਾਹਿਬ ਤੋਂ ਇੱਕ ਲੈਟਰ ਜਾਰੀ ਹੋਇਆ ਹੈ ਕਿ ਜੇਕਰ 2 ਦਸੰਬਰ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪੇਸ਼ੀ ਦੇ ਮੌਕੇ ਕੋਈ ਨਾਅਰੇਬਾਜ਼ੀ ਕੋਈ ਗੜਬੜ ਹੋਈ ਤਾਂ ਉਹਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੇ ਸਿਰ ਹੋਏਗੀ। ਪਤਾ ਇਹ ਲੱਗਿਆ ਕਿ ਮਾਝੇ ਦੇ ਵਿੱਚ ਜਿਹੜੇ ਬਾਦਲ ਦਲ ਨਾਲ ਸੰਬੰਧਿਤ ਲੀਡਰ ਨੇ ਉਹ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਉਕਸਾ ਰਹੇ ਨੇ ਕਿ ਆਪਾਂ ਉਦਣ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਪਹੁੰਚਣ। ਜਿਸ ਭੈਣ ਭਰਾ ਨੂੰ ਇਹ ਲੱਗਦਾ ਕਿ ਬਾਦਲ ਸਾਹਿਬ ਹੁਣੀ ਬਹੁਤ ਹੀ ਵਧੀਆ ਸਿੱਖ ਰਹੇ ਨੇ ਜਾਂ ਸੁਖਬੀਰ ਹੁਣੀ ਇਹੋ ਜਿਹਾ ਕੁਝ ਥੋੜੀ ਕਰਨ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਇਤਿਹਾਸ ਦੀ ਕਿਤਾਬ ਚੱਕੋ ਕੋਈ, ਉਹਦੇ 'ਚ ਪੜ੍ਹਿਓ ਵੀ 6 ਮਈ 1994 ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦੀ ਕੀ ਦੁਰਗਤੀ ਕੀਤੀ ਗਈ ਸੀ ਵੀ ਤੂੰ ਸੱਦ ਕੇ ਮੇਰੇ ਆਸਾ ਜਿਹੜਾ ਬੰਦੇ ਇਕੱਠੇ ਕਰੋ ਹੜਦੰਗ ਮਚਾਓ। ਇਹਦੇ ਨਾਲ ਸਾਡੀ ਕੌਮ ਦੇ ਵਿੱਚ ਸਾਫ਼ ਤੌਰ ਤੇ ਬਾਦਲ ਦਲ ਦਾ ਭੋਗ ਤਾਂ ਪਿਆਈ ਹੋਇਆ ਸਿਆਸੀ ਤੌਰ ਤੇ ਅਕਾਲ ਤਖਤ ਸਾਹਿਬ ਨਾਲ ਜਦੋਂ ਟੱਕਰ ਲੈ ਰਹਿਣਗੇ, ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਦੇਣਗੇ ਤਾਂ ਫਿਰ ਪਿੱਛੇ ਕੀ ਬਚੂ। ਜਿੱਡਾ ਵੱਡਾ ਸੰਕਟ ਬਾਦਲਕਿਆਂ ਦੇ ਲੈ ਹੋਏ ਪੈਂਤੜਿਆਂ ਕਰਕੇ ਸਮੁੱਚੇ ਖਾਲਸਾ ਪੰਥ ਦੇ ਸਾਹਮਣੇ ਜੋ ਲੀਹਾਂ ਤਰਜੀਹਾਂ ਨੀਤੀ ਨਿਸ਼ਾਨੇ ਜੋ ਏਜੰਡੇ ਬਾਦਲ ਦਲ ਤੋਂ ਬਗੈਰ ਅਕਾਲੀ ਲੀਡਰਸ਼ਿਪ ਨੇ ਧਾਰਨ ਕੀਤੇ ਸੀ ਉਹ ਸਾਰਿਆਂ ਦੀ ਪਿੱਠ 'ਚ ਛੁਰਾ ਮਾਰ। ਪੰਜਾਬ ਦੀ ਸਰਕਾਰ ਨੇ ਜਿਹੜੇ ਨੇ ਪ੍ਰੋਗਰਾਮ ਰੱਖੇ ਨੇ ਤੇ ਉਹਨਾਂ ਦੇ ਬਾਰੇ ਦਲਜੀਤ ਸਿੰਘ ਚੀਮੇ ਨੇ ਕਿਹਾ ਕਿ ਜੀ ਸ਼ਹੀਦੀ ਦਿਹਾੜੇ ਆਉਣ ਵਾਲੇ ਸਾਹਿਬਜ਼ਾਦਿਆਂ ਦੇ ਤੁਸੀਂ ਇਹਨਾਂ ਦਿਨਾਂ 'ਚ ਪ੍ਰੋਗਰਾਮ ਨਾ ਕਰੋ ਜਾਂ ਵੋਟਾਂ ਨਾ ਕਰਾਓ। ਲੋਕ ਕਹਿੰਦੇ ਆ ਵੀ ਜਦੋਂ ਤੁਸੀਂ ਸੱਤਾ ਵਿੱਚ ਸੀ ਤੁਸੀਂ ਉਦੋਂ ਤੱਕ ਕਦੇ ਨਹੀਂ ਸੀ ਇਹੋ ਜਿਹੀ ਗੱਲ ਕਿਸੇ ਦੀ ਸੁਣਦੇ ਹੋ, ਤੁਸੀਂ ਸੱਚੇ ਬਣ ਕੇ ਦਿਖਾਉਂਦੇ ਹੋ ਵੀ ਅਸੀਂ ਸਿੱਖ ਜਜ਼ਬਾਤਾਂ ਦੀ ਪੰਥਕ ਭਾਵਨਾ ਦੀ ਬੜੀ ਕਦਰ ਕਰਦੇ। TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਰ ਫਤਿਹ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਖਾਲਸਾ ਪੰਥ ਦਾ ਇਸ ਮੌਕੇ ਧਿਆਨ 2 ਦਸੰਬਰ ਤੇ ਲੱਗਿਆ ਹੋਇਆ ਵੀ ਸ਼ਾਇਦ ਉਸ ਦਿਨ ਜਿਹੜਾ ਸਿੱਖ ਜਗਤ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਬਹੁਤ ਉੱਭਰਵਾਂ ਮਸਲਾ ਹੈਗਾ ਉਹਦਾ ਸ਼ਾਇਦ ਕੋਈ ਅੰਤ ਹੋ ਸਕੇ, ਪਰ ਜਾਪਦਾ ਨਹੀਂ ਕਿ ਉਸ ਦਿਨ 2 ਦਸੰਬਰ ਨੂੰ ਤਨਖਾਹ ਜਿਹੜੀ ਆ ਉਹ ਐਲਾਨੀ ਜਾ ਸਕੇ। ਜਿੰਨੀ ਵੱਡੀ ਗਿਣਤੀ ਦੇ ਵਿੱਚ ਉਸ ਦਿਨ ਲਈ ਸਿੰਘ ਸਾਹਿਬਾਨ ਨੇ ਲੋਕਾਂ ਨੂੰ ਸੱਦ ਲਿਆ ਹੋਇਆ, ਜੇ ਉਹਨਾਂ ਦੀ ਸੁਣਵਾਈ ਸਾਰਿਆਂ ਦੀ ਕਰਨੀ ਹੈ, ਉਹਨਾਂ ਤੋਂ ਪੁੱਛਿਆ ਜਾਣਾ, ਉਹਨਾਂ ਦੇ ਮੁਤਲਕ ਉਹਨਾਂ ਨਾਲ ਸੰਬੰਧਿਤ ਮਸਲਿਆਂ ਤੇ ਚਰਚਾ ਹੋਣੀ, ਤਾਂ ਇੰਨਾ ਸੌਖਾ ਲੱਗਦਾ ਨਹੀਂ ਹੈਗਾ ਕਿ ਉਸੇ ਦਿਨ ਹੀ ਸਾਰਿਆਂ ਦੇ ਬਾਰੇ ਫੈਸਲਾ ਵੀ ਹੋ ਜਾਵੇ। ਜਾਪਦਾ ਇਹ ਹੈਗਾ ਕਿ 2 ਦਸੰਬਰ ਨੂੰ ਇਹ ਪੇਸ਼ੀ ਭੁਗਤਣ ਤੋਂ ਬਾਅਦ ਵਿੱਚ ਤਨਖਾਹ ਜਿਹੜੀ ਆ ਕਿਸੇ ਦਿਨ ਫੇਰ ਐਲਾਨੀ ਜਾਊਗੀ। ਪਰ ਸਾਡੇ ਲਈ ਇਸ ਗੱਲ ਦਾ 2 ਤਰ੍ਹਾਂ ਦਾ ਅਰਥ, ਇੱਕ ਤਾਂ ਇਹ ਹੈਗਾ ਕਿ ਜਦੋਂ ਏਦਾਂ ਦੇ ਮਸਲੇ ਉੱਭਰਦੇ ਆ ਤਾਂ ਸਾਡੀ ਸਿੱਖ ਕੌਮ ਨੂੰ ਆਪਦੀ ਜਿਹੜੀ ਕੌਮ ਦੇ ਸੰਸਥਾਵਾਂ ਨੇ ਅਹੁਦੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਆ। ਜਿਹੜੀ ਸਾਡੀ ਨਵੀਂ ਪਨੀਰੀ ਆ ਉਹਨੂੰ ਇਤਿਹਾਸ ਤੋਂ ਵੀ ਪਤਾ ਲੱਗਦਾ, ਫਲਸਫੇ ਤੋਂ ਵੀ ਪਤਾ ਲੱਗਦਾ
ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਕਿ ਜਦੋਂ YouTube ਚੈਨਲਾਂ ਦੇ ਉੱਤੇ ਬੈਠਣ ਵਾਲੇ ਬੁੱਧੀਜੀਵੀ ਕਹਾਉਣ ਵਾਲੇ ਬਹੁਤ ਸਾਰੇ ਜਿਹੜੇ ਲੋਕ ਨੇ, ਉਹ ਸਜ਼ਾ ਕਹੀ ਜਾਂਦੇ ਸੀ ਵੀ ਸਜ਼ਾ ਲੱਗਣੀ ਆ, ਸਜ਼ਾ ਹੋਣੀ ਹੈ। ਪਰ ਸੋਸ਼ਲ ਮੀਡੀਆ ਉੱਤੇ ਸਿੱਖ ਜਵਾਨੀ, ਖਾਸ ਤੌਰ ਦੇ ਉੱਤੇ ਜਿਹੜੀ ਜਾਗਰਤ ਸਿੱਖ ਜਵਾਨੀ, ਉਹਨੇ ਹੁਣ ਇਹ ਗੱਲ ਨੋਟਿਸ ਵੀ ਲਈ ਆ ਤੇ ਇਹਦਾ ਵਿਰੋਧ ਵੀ ਕੀਤਾ ਵੀ ਸਾਨੂੰ ਦੱਸੋ ਤਾਂ ਸਹੀ, ਖਾਲਸਾ ਪੰਥ ਨੇ ਕਦੋਂ ਅਕਾਲ ਤਖਤ ਸਾਹਿਬ ਤੋਂ ਸਜ਼ਾਵਾਂ ਦਾ ਪ੍ਰਬੰਧ ਕਰ ਲਿਆ। ਅਕਾਲ ਤਖਤ ਸਾਹਿਬ ਕੋਈ ਸੀਆਈਏ ਸਟਾਫ ਥੋੜੀ ਆ, ਕੋਈ ਥਾਣਾ ਥੋੜੀ ਆ ਵੀ ਜਿੱਥੇ ਕਿਸੇ ਜਿਹਦੇ ਉੱਤੇ ਇਲਜ਼ਾਮ ਆ ਜਾਂ ਦੋਸ਼ ਆ ਵੀ ਉਹਨੂੰ ਫੜ ਕੇ ਉੱਥੇ ਜੋ ਕੁਝ ਥਾਣਿਆਂ ਜਾਂ ਅਦਾਲਤਾਂ 'ਚ, ਨਾ ਇਹ ਅਦਾਲਤ ਵਾ ਜਿਵੇਂ ਆਹ ਦੁਨਿਆਵੀ ਅਦਾਲਤ ਹੁੰਦੀ ਆ ਜੱਜ ਸਾਹਿਬ, ਇਹ ਜ਼ਮੀਰ ਨਾਲ ਸੰਬੰਧਿਤ ਗੱਲ ਹੁੰਦੀ ਆ। ਕਿਸੇ ਸਿੱਖ ਨੂੰ ਉੱਥੇ ਸੱਦ ਕੇ ਉਹਦੀ ਜ਼ਮੀਰ ਨੂੰ ਜਗਾਇਆ ਜਾਂਦਾ ਕਿ ਤੂੰ ਆਹ ਕੰਮ ਗਲਤ ਕੀਤਾ। ਉਸ ਗੱਲ ਦਾ ਆ ਸਜ਼ਾ ਅੱਖਰ ਦੇ ਨਾਲ ਕੋਈ ਵੀ ਕਿਸੇ ਵੀ ਕਿਸਮ ਦਾ ਤਾਲਮੇਲ ਨਹੀਂ ਹੈਗਾ। ਤੇ ਜਿਹੜੇ ਲੋਕ ਇਸ ਤਰੀਕੇ ਦਾ ਕਮਲ ਕੁੱਟ ਰਹੇ ਨੇ, ਜੇ ਉਹ ਸਿੱਖ ਕਹਾਈ ਜਾਣ ਤਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਤੁਸੀਂ ਆਪਦੇ ਧਰਮ ਦੇ ਫਲਸਫੇ ਬਾਰੇ ਜਦੋਂ ਜਾਣਦੇ ਨਹੀਂ ਤਾਂ ਬੋਲਣ ਤੋਂ ਪਹਿਲਾਂ ਤੋਲੋ, ਪੜ੍ਹੋ ਤੇ ਸਮਝੋ ਗੱਲ ਨੂੰ ਵੀ ਚੱਕਰ ਕੀ ਆ, ਕਹਾਣੀ ਕੀ ਆ, ਇਹ ਗੱਲ ਕੀ ਹੈ। ਉਹ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇਸ ਸਾਰੇ ਮਸਲੇ ਦੌਰਾਨ ਸਾਡੀ ਜਿਹੜੀ ਹੋਣ ਵਾਲੀ ਪੀੜ੍ਹੀ ਆ ਉਹਨੂੰ ਇਹ ਸਮਝ ਲੱਗ ਰਹੀ ਆ ਕਿ ਇਹ ਜਿਹੜੀ ਸਾਡੀ ਕੌਮ ਆ ਉਹਦੇ ਵਿੱਚ ਗੁਰੂ ਸਾਹਿਬਾਨ ਨੇ ਤਨਖਾਹ ਦੀ ਇੱਕ ਰਵਾਇਤ ਆਪ ਦਸਮ ਪਾਤਸ਼ਾਹ ਮੌਕੇ ਉਹਨਾਂ ਨੇ ਆਪ ਤੋਰੀ ਤੇ ਅੱਜ ਸਾਡੀ ਕੌਮ ਜਿਹੜੀ ਆ ਇਸ ਚੀਜ਼ ਦੇ ਸਹਾਰੇ, ਇਸ ਚੀਜ਼ ਦੇ ਰਾਹੀਂ, ਪਰੰਪਰਾ, ਰਵਾਇਤ, ਸਿਧਾਂਤ, ਮਰਿਆਦਾ ਦੇ ਰਾਹੀਂ ਜਿਹੜਾ ਆਪਦਾ ਸਫ਼ਰ ਆ ਉਹ ਅੱਗੇ ਜਾਰੀ ਰੱਖ ਰਹੀ। ਕੌਮਾਂ ਦੇ ਵਿੱਚ ਇਸ ਤਰੀਕੇ ਦੇ ਮਸਲੇ ਉੱਠਣੇ ਕੌਮਾਂ ਦੇ ਜਾਗਦੇ ਹੋਣ ਦਾ ਸਬੂਤ। ਜੇ ਕੌਮ ਦੇ ਵਿੱਚ ਕੋਈ ਜਾਨ ਹੀ ਨਾ ਹੋਵੇ, ਜੇ ਕੌਮ ਮਾਰ ਮੁੱਕ ਚੁੱਕੀ ਹੋਵੇ, ਫਿਰ ਆਹ ਕੁਛ ਨਹੀਂ ਸੀ ਹੋਣਾ ਵੀ ਜਿੱਡੀ ਵੱਡੀ ਸੁਪਰ ਪਾਵਰ ਵਾਂਗੂ ਪੰਜਾਬ ਦੇ ਵਿੱਚ ਪੰਥਕ ਸਭਾ ਦੇ ਵਿੱਚ ਬੇਅੰਤ ਧਿਰਾਂ, ਧੜੇ, ਜਥੇਬੰਦੀਆਂ ਨੇ ਤੇ ਬੜੀ ਵੱਡੀ ਤਾਕਤ ਆ ਅਕਾਲੀ ਦਲ ਦੀ, ਜਿਹੜਾ ਕਿ ਪਿਛਲੇ ਲੰਮੇ ਅਰਸੇ ਤੋਂ ਪੰਜਾਬ ਦੀ ਸਿਆਸਤ ਵਿੱਚ ਬਾਕੀ ਧਿਰਾਂ ਧੜਿਆਂ ਨਾਲੋਂ ਮਜ਼ਬੂਤੀ ਦੇ ਨਾਲ ਲੋਕਾਂ ਦੀ ਹਮਾਇਤ ਲੈ ਕੇ ਐਮਐਲਏ ਐਮਪੀ ਬਣਾ ਕੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾ ਕੇ ਮੁਲਕ ਦੀ ਜਿਹੜੀ ਭਾਰਤ ਦੀ ਕੇਂਦਰੀ ਸਿਆਸਤ ਆ ਉੱਥੇ ਤੱਕ ਜਾਂਦਾ ਰਿਹਾ। ਬੜੀ ਵੱਡੀ ਉਹਨਾਂ ਨੇ ਕਿਸੇ ਮੌਕੇ ਮੱਲ ਮਾਰੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਉਦੋਂ ਹੋਇਆ ਨਹੀਂ ਸੀ, ਪਰ ਹਰਿਆਣੇ ਵਾਲੇ ਵੀ ਸਾਰੇ ਜਿਹੜੇ ਮੈਂਬਰ ਆ ਸ਼੍ਰੋਮਣੀ ਕਮੇਟੀ ਦੇ, ਤੇ ਇਵੇਂ ਹੀ ਪਟਨਾ ਸਾਹਿਬ ਤੇ ਹਜੂਰ ਸਾਹਿਬ ਦੇ ਬੋਰਡ, ਚੀਫ ਖਾਲਸਾ ਦੀਵਾਨ, ਦਮਦਮੀ ਟਕਸਾਲ ਦਾ ਇੱਕ ਧੜਾ, ਅਖੰਡ ਕੀਰਤਨੀ ਜਥਾ ਸੰਸਥਾ ਦਾ ਇੱਕ ਧੜਾ ਗਿਆਨੀ ਬਲਦੇਵ ਸਿੰਘ ਵਾਲਾ। ਉਹ ਬੜਾ ਇੱਕ ਵਾਰ ਉਹ ਦੌਰ ਆਇਆ ਜਦੋਂ ਚਾਰੇ ਪਾਸੇ ਤੂਤੀ ਬੋਲਦੀ ਸੀ ਇਸ ਅਕਾਲੀ ਦਲ ਦੀ, ਜਿਹਨੂੰ ਬਾਦਲ ਦਲ ਕਿਹਾ ਜਾਂਦਾ। ਤੇ ਅੱਜ ਇਸ ਧਿਰ ਨੂੰ ਜਦੋਂ ਆਪਾਂ ਦੇਖ ਰਹੇ ਹਾਂ ਕਿ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਸੱਦੀ ਜਾ ਰਹੀ ਆ, ਸੰਮਣ ਕੀਤੀ ਜਾ ਰਹੀ ਆ, ਤੇ ਪੰਥ ਦੇ ਅੰਦਰ ਇਸ ਗੱਲ ਦਾ ਹੈ ਕਿ ਦੇਖਿਆ ਫਿਰ ਤੁਸੀਂ ਜੋ ਮਰਜ਼ੀ ਬਣੇ ਫਿਰੋ, ਪਰ ਇਹ ਗੱਲ ਨਹੀਂ ਕਿ ਤੁਸੀਂ ਪੰਥ ਨਾਲੋਂ ਵੱਡੇ, ਤੁਸੀਂ ਬਹੁਤ ਵੱਡੇ ਹੋ ਪਰ ਇੰਨੇ ਵੱਡੇ ਕਦੇ ਵੀ ਨਹੀਂ ਕਿ ਪੰਥ ਨਾਲੋਂ ਵੱਡੇ। ਇਵੇਂ ਹੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਤੋਪ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ, ਹੁਣ ਪ੍ਰਕਾਸ਼ ਸਿੰਘ ਬਾਦਲ ਚੜ੍ਹਾਈ ਕਰ ਗਏ ਆ, ਉਹਨਾਂ ਦਾ ਪੁੱਤ ਹੋਣ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਕਰਕੇ ਬਹੁਤ ਵੱਡੀ ਤਾਕਤ ਆ ਸਰਦਾਰ ਸੁਖਬੀਰ ਸਿੰਘ ਬਾਦਲ। ਪਰ ਖਾਲਸਾ ਪੰਥ ਦੇ ਹਿਸਾਬ ਨਾਲ ਜੋ ਅੱਜ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਉਹਦੀ ਹੈਸੀਅਤ ਆ ਉਹ ਦੱਸਦੀ ਹੈ। ਇਹਦੇ ਤੋਂ ਸਾਡੀ ਕੌਮ ਨੂੰ ਇਹ ਸਬਕ ਮਿਲਦਾ ਕਿ ਪੰਥ ਬਹੁਤ ਵੱਡਾ, ਪੰਥ ਦੀ ਸ਼ਕਤੀ ਬੇਅਥਾਹ ਹੈ। ਕਿਸੇ ਇੱਕ ਸਿੱਖ ਦੀ ਕੋਈ ਰਾਜਸੀ ਤਾਕਤ ਬੜੀ ਵੱਡੀ ਹੋ ਜਾਵੇ,
ਕਿਸੇ ਸਿੱਖ ਦਾ ਅਧਿਆਤਮਕ ਸਫ਼ਰ, ਉਹਦਾ ਔਰਾ, ਉਹਦਾ ਜਲਾਓ ਕਿੱਡਾ ਵੀ ਵੱਡਾ ਹੋ ਸਕਦਾ, ਪਰ ਪੰਥ ਜਿਹੜਾ ਹੈ ਉਹਦੀ ਕੋਈ ਸੀਮਾ ਹੀ ਨਹੀਂ, ਅਸੀਮਤ ਬੰਦੇ ਦੀ ਸੀਮਾ ਹੈ, ਪਰ ਬੰਦਾ ਜਿਹੜਾ ਹੈਗਾ ਉਹ ਬੰਦਾ ਹੀ ਹੈ। ਸਾਡੇ ਸਾਰੇ ਇਤਿਹਾਸ ਦੇ ਵਿੱਚ ਬੇਅੰਤ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਉੱਤੇ ਖਾਲਸਾ ਪੰਥ ਸਤਿਕਾਰ ਕਰਦਾ, ਮਾਣ ਕਰਦਾ, ਫਖਰ ਕਰਦਾ। ਭਾਈ ਮਨੀ ਸਿੰਘ ਤੋਂ ਸ਼ੁਰੂ ਕਰ ਲਈਏ, ਬਾਬਾ ਬੰਦਾ ਸਿੰਘ ਬਹਾਦਰ ਤੋਂ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਜੀ ਤੇ ਬਾਬਾ ਦਰਬਾਰਾ ਸਿੰਘ ਹੋਏ ਨੇ, ਤੇ ਭਾਈ ਸਰਦਾਰ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ, ਉਸ ਤੋਂ ਬਾਅਦ ਚ ਮਹਾਰਾਜਾ ਰਣਜੀਤ ਸਿੰਘ ਵਾਲਾ ਦੌਰ ਆ ਜਾਂਦਾ, ਸਰਦਾਰ ਹਰੀ ਸਿੰਘ ਨਲੂਆ, ਭਾਈ ਮਹਾਰਾਜ ਸਿੰਘ, ਤੇ ਅਗਲੀ ਸਾਰੀ ਸਦੀ ਅੱਜ ਤੱਕ ਬੜਿਆਂ ਦੇ ਆਪਾਂ ਨਾਂ ਲੈ ਸਕਦੇ। ਪਰ ਇਹ ਸਾਰੇ ਦੇ ਸਾਰੇ ਰਲ ਕੇ ਖਾਲਸਾ ਪੰਥ ਦੀ ਸ਼ਾਨ ਬਣ। ਇਹਨਾਂ ਸਾਰਿਆਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਕੀਤਾ ਜਿਹਦੀ ਕਰਕੇ ਪੰਥ ਨੂੰ ਮਾਣ। ਇਹ ਵੀ ਸਾਡੇ ਸਾਹਮਣੇ ਆ ਕਿ ਬਹੁਤ ਸਾਰੀਆਂ ਵੱਡੀਆਂ ਸ਼ਖਸੀਅਤਾਂ ਉੱਤੇ ਕਿਸੇ ਨਾ ਕਿਸੇ ਪਲ ਦੋਸ਼, ਇਲਜ਼ਾਮ ਲੱਗਦੇ ਰਹੇ। ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਉੱਤੇ ਇਲਜ਼ਾਮ ਲੱਗਦਾ ਰਿਹਾ। ਹੋਰ ਵੀ ਬਹੁਤ ਸਾਰੀਆਂ, ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ ਵੀ ਉਹਨਾਂ ਨੇ ਨਾਚੀ ਮੋਰਾਂ ਦੇ ਮਸਲੇ ਉੱਤੇ ਜੋ ਕੁਝ ਕੀਤਾ, ਉਹਨਾਂ ਤੇ ਇਲਜ਼ਾਮ ਲੱਗੇ। ਇਹ ਸਾਰਿਆਂ ਨੇ ਪੰਥ ਦੀ ਜਿਹੜੀ ਸਮਰੱਥਾ ਆ, ਪੰਥ ਦੀ ਸ਼ਕਤੀ ਹੈ, ਉਹਨੂੰ ਸਲੂਟ ਕੀਤਾ, ਸਲਾਮ ਕੀਤਾ। ਇਹੀ ਸਾਡਾ ਸਾਰਿਆਂ ਦਾ ਫਰਜ਼ ਬਣ ਕਿ ਅਸੀਂ ਸਾਰੇ ਆਪਦੇ ਪੰਥ ਨੂੰ ਸਮਰਪਿਤ ਰਹੀਏ, ਗੁਰੂ ਪੰਥ ਨੂੰ ਸਮਰਪਿਤ ਰਹੀਏ, ਗੁਰੂ ਘਰ ਨੂੰ, ਗੁਰ ਸਿਧਾਂਤ ਨੂੰ, ਗੁਰ ਫਲਸਫੇ ਨੂੰ, ਸਿੱਖੀ ਨੂੰ ਸਮਰਪਿਤ ਰਹੀਏ। ਅਸੀਂ ਸਾਰੇ ਹੀ ਗਲਤੀਆਂ ਕਰ ਸਕਦੇ ਹਾਂ, ਅਸੀਂ ਸਾਰੇ ਹੀ ਗੜਬੜਾ ਕਰ ਸਕਦੇ ਹਾਂ, ਅਸੀਂ ਸਾਰੇ ਹੀ ਔਗਣਾਂ ਵਾਲੇ, ਸਾਡੇ 'ਚ ਘਾਟਾਂ ਨੇ, ਪਰ ਸਾਡੇ ਪੰਥ ਵਿੱਚ ਇਹ ਰਵਾਇਤ ਹੈ ਕਿ ਤਨਖਾਹ ਭੁਗਤ ਕੇ ਬਖਸ਼ਿਆ ਜਾ ਸਕੇ। ਮੈਂ ਇੱਥੇ ਸਰਿਤਾ ਮੁਕਤਾ ਰੀਪ੍ਰਿੰਟ 15-20 ਕਿਤਾਬਾਂ ਦਾ ਇੱਕ ਸੈੱਟ ਵਾ ਜਿਹੜਾ ਦਿੱਲੀ ਪੌਕਟ ਬੁੱਕਸ ਵਾਲਿਆਂ ਤੋਂ ਮੰਗਵਾਇਆ, ਜਿਹਦੇ ਵਿੱਚ ਹਿੰਦੂਇਜ਼ਮ ਦੀਆਂ ਅੰਦਰਲੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ। ਹਰ ਜਿਹੜਾ ਉਹ ਸੈੱਟ ਵਾ ਉਹ 20-25 ਕਿਤਾਬਾਂ ਦਾ, ਹਰ ਵਾਰੀ ਹਰੇਕ ਦੇ ਮੂਹਰਲੇ ਪਾਸੇ 5-6 ਪੇਜਾਂ ਦੀ ਇੱਕ ਸੰਪਾਦਕੀ ਲੱਗੀ ਹੋਈ। ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਵੀ ਅਸੀਂ ਹਾਰਦੇ ਕਿਉਂ ਰਹੇ, ਹਮ ਹਾਰਤੇ ਕਿਉਂ ਰਹੇ। ਉਹਦੇ 'ਚ ਇਹੀ ਉਹਨਾਂ ਨੇ ਕਾਰਨ ਲੱਭਿਆ ਹੋਇਆ ਕਿ ਸਾਡੇ ਜਿਹੜੇ ਪੁਜਾਰੀ ਸ਼੍ਰੇਣੀ ਸੀ ਹਿੰਦੂਆਂ ਦੀ, ਉਹਨਾਂ ਨੇ ਇਹ ਬਣਾਤਾ ਵੀ ਮਲੇਸ਼ ਨੂੰ ਜੇ ਹੱਥ ਲੱਗ ਗਿਆ ਨਾ ਤਾਂ ਫਿਰ ਤੁਸੀਂ ਭਿੱਟੇ ਗਏ, ਤੇ ਤੁਹਾਡੇ ਪਲੀਤ ਹੋਣ ਤੋਂ ਬਾਅਦ ਤੁਹਾਡਾ ਪਤਤ ਜਿਹੜਾ ਹੈਗਾ ਜਦੋਂ ਹੋ ਗਿਆ ਸਰੀਰ, ਉਹਦਾ ਕੋਈ ਫਿਰ ਹੱਲ ਨਹੀਂ, ਕੋਈ ਇਲਾਜ ਨਹੀਂ। ਤੇ ਇਸ ਕਰਕੇ ਜੰਗ ਦੇ ਮੈਦਾਨ ਵਿੱਚ ਜਿਹੜਾ ਕੋਈ ਲੜਨ ਗਿਆ ਹੁੰਦਾ ਸੀ, ਉਹਨੂੰ ਇਹੀ ਫਿਕਰ ਪਿਆ ਰਹਿੰਦਾ ਸੀਗਾ ਕਿ ਮੁਸਲਮਾਨ ਦਾ, ਇਸ ਦੁਸ਼ਮਣ ਦਾ, ਇਸ ਮਲੇਸ਼ ਦਾ ਮੈਨੂੰ ਹੱਥ ਨਾ ਲੱਗੇ। ਤੇ ਉਹ ਗੱਲ ਜਦੋਂ ਉਹਨਾਂ ਨੂੰ ਸਮਝ ਲੱਗੀ, ਕਿਉਂਕਿ ਲੜਾਈ ਲੜਨ ਵੇਲੇ ਜਦੋਂ ਯੋਧੇ ਨੂੰ ਇਹ ਖੁੱਲ੍ਹ ਹੀ ਨਹੀਂ ਹੈਗੀ ਕਿ ਉਹ ਬੇਲਗਾਮ, ਬੇਜ਼ਾਬਤਾ, ਠਾਹ ਠਈਆ ਕਰ ਸਕੇ, ਕਿਉਂਕਿ ਉਦੋਂ ਤਾਂ ਸਰੀਰਕ ਬਲ ਦੇ ਨਾਲ ਤੀਰ ਤਲਵਾਰ ਦੀ ਲੜਾਈ ਸੀ। ਤੇ ਉਹਨਾਂ ਨੂੰ ਤਾਂ ਫਿਕਰ ਇਹ ਪਿਆ ਹੋਇਆ ਕਿ ਮੇਰੇ ਪਿੰਡ ਨੂੰ ਹੱਥ ਲੱਗ ਜੇ, ਸਰੀਰ ਨੂੰ ਟੱਚ ਨਾ ਹੋ ਜੇ। ਉਸ ਮਾਹੌਲ ਦੇ ਵਿੱਚ ਜੰਗ ਉਹਨਾਂ ਨੇ ਸਵਾਹ ਲੜਨੀ ਸੀ ਤੇ ਸਵਾਹ ਜਿੱਤਣੀ ਸੀ। ਇਹ ਸਾਰੀ ਗੱਲਬਾਤ ਜਦੋਂ ਮੈਂ ਉਹਦੇ 'ਚ ਪੜ੍ਹ ਰਿਹਾ ਸੀ ਤਾਂ ਉਹਨਾਂ ਨੇ ਇਹ ਕਿਹਾ ਕਿ ਮਰਿਆਦਾ ਦੇ ਨਾਂ ਦੇ ਉੱਤੇ ਸਾਡੇ ਧਰਮ ਦੇ ਵੱਡਿਆਂ ਲੋਕਾਂ ਨੇ ਜੋ ਹਿਸਾਬ ਕਿਤਾਬ ਬਣਾਇਆ, ਉਹਦੇ 'ਚ ਬਸ ਛੇਕੇ ਜਾਣ ਵਾਲਾ ਕੰਮ ਹੀ ਸੀ ਵੀ ਬਸ ਤੁਸੀਂ ਆਹ ਕੁਛ ਕਰ ਲਿਆ ਤਾਂ ਚੱਲ ਬਾਹਰ, ਆਹ ਕਰ ਲਿਆ। ਤੇ ਜਿਹੜਾ ਉਹਨੂੰ ਦੁਬਾਰਾ ਰੀ ਐਂਟਰ ਹੋਣ ਦਾ, ਧਰਮ 'ਚ ਦੁਬਾਰਾ ਦਾਖਲੇ ਦਾ, ਉਹ ਜਾਂ ਤਾਂ ਇੰਨਾ ਔਖਾ ਕਿ ਕੋਈ ਬਹੁਤਾ ਅਮੀਰ ਜਾਂ ਬਹੁਤ ਵੱਡੀ ਕੀਮਤ ਤਾਰ ਕੇ ਉਹ ਹਾਸਲ ਕਰ ਸਕੇ, ਤੇ ਜਾਂ ਕੋਈ ਰਾਈ ਨਹੀਂ। ਉਹ ਇਸ ਗੱਲ ਦੇ ਬਿਲਕੁਲ ਉਲਟ ਜਦੋਂ ਮੈਂ ਉਹਨੂੰ ਪੜ੍ਹ ਰਿਹਾ ਸੀ, ਕਿਉਂਕਿ ਜਦੋਂ ਬੰਦਾ ਕੰਪੈਰੀਟਿਵ ਸਟੱਡੀ ਆਫ ਰਿਲੀਜਨ ਜਿਵੇਂ ਆਪਾਂ ਕਹਿੰਦੇ ਆ ਨਾ, ਕਿਸੇ ਨਾਲ ਤੁਲਨਾ ਕਰਦੇ, ਉਹਨੂੰ ਪੜ੍ਹਦਿਆਂ ਹੋਇਆ ਮੈਨੂੰ ਸਾਡੀ ਤਨਖਾਹ ਦੀ ਪਰੰਪਰਾ ਦੇ ਉੱਤੇ ਫਖਰ ਮਹਿਸੂਸ ਹੋਇਆ ਕਿ ਸਾਡੇ ਧਰਮ ਦੇ ਵਿੱਚ ਇਹ ਹੈ ਕਿ ਤੁਸੀਂ
ਬਜ਼ਰਕ ਰਹਿਤ ਗੁਨਾਹ ਬੜੇ ਵੱਡੇ ਵੱਡੇ ਕਰ ਲੈਂਦੇ ਹੋ, ਕਰ ਸਕਦੇ ਹੋ। ਇਹ ਸਾਡੇ ਗੁਰੂ ਸਾਹਿਬਾਨ ਨੇ ਬਹੁਤ ਵੱਡਾ ਸੋਚਿਆ ਕਿ ਆ ਜਦੋਂ ਸਿੱਖ ਤੋਂ ਸਿੰਘ ਸਜਾਇਆ ਜਾਂਦਾ, ਜਦੋਂ ਅੰਮ੍ਰਿਤਪਾਨ ਹੁੰਦਾ ਖੰਡੇ ਬਾਟੇ ਦੀ ਪਹੁਲ ਦਾ, ਉਸ ਮੌਕੇ ਮਰਿਆਦਾ ਦ੍ਰਿੜ ਕਰਾਈ ਜਾਂਦੀ ਆ ਕਿ ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਜਦੋਂ ਦੱਸਿਆ ਜਾਂਦਾ ਕਿ ਸਿੰਘ ਆਹ ਨਹੀਂ ਕਰਨਾ, ਤਾਂ ਨਾਲ ਇਹ ਗੱਲ ਆ ਕਿ ਜੇ ਹੋ ਜਾਵੇ ਤਾਂ ਕੀ ਕਰਨਾ, ਕਿਉਂਕਿ ਮਨੁੱਖਾਂ ਤੋਂ ਗਲਤੀਆਂ ਹੋਣਗੀਆਂ। ਇਹ ਸਾਰਾ ਕੁਝ ਇਸ ਮੌਕੇ ਸਾਡੇ ਧਰਮ ਦੇ ਵਿੱਚ ਆ ਤਨਖਾਹ ਵਾਲੇ ਸੁਖਬੀਰ ਬਾਦਲ ਵਾਲੇ ਮਸਲੇ ਕਰਕੇ ਕਾਫੀ ਚਰਚਾ 'ਚ। ਜੇਕਰ ਇਹ ਮਸਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾ ਹੁੰਦਾ, ਕਿਸੇ ਹੋਰ ਆਮ ਸਧਾਰਨ ਕਿਸੇ ਸਿੱਖ ਦਾ ਹੁੰਦਾ, ਸ਼ਾਇਦ ਇੰਨੀ ਚਰਚਾ ਨਾ ਹੁੰਦੀ। ਜੇ ਬਾਦਲ ਦਲ ਦਾ ਰੌਲਾ ਨਾ ਹੁੰਦਾ, ਕਿਸੇ ਆਮ ਸਧਾਰਨ ਕਿਸੇ ਵਿਅਕਤੀ ਦਾ ਜਾਂ ਕਿਸੇ ਖਾਸ ਧਿਰ ਦਾ ਹੁੰਦਾ, ਸ਼ਾਇਦ ਇੰਨੀ ਲਾਈਮਲਾਈਟ ਨਾ ਮਿਲਦੀ ਇਸ ਮਸਲੇ ਨੂੰ। ਪਰ ਇਸ ਮੌਕੇ ਇਹ ਸਾਰਾ ਮਸਲਾ ਜਿਸ ਤਰੀਕੇ ਦੇ ਨਾਲ ਚਰਚਾ 'ਚ, ਸਾਰੀ ਦੁਨੀਆ ਭਰ ਦੇ ਸਿੱਖ ਬੱਚੇ ਬੱਚੀਆਂ ਦਾ ਇਹਦੇ ਨਾਲ ਰਾਬਤਾ ਬਣਿਆ ਹੋਇਆ, ਜਾਣਨਾ ਚਾਹੁੰਦੇ ਆ ਸਿੱਖ ਕਿ ਕੀ ਹੋ ਰਿਹਾ ਜਾਂ ਕੀ ਹੈ। ਤਾਂ ਇਹ ਵੀ ਗੱਲ ਬੜੀ ਵਧੀਆ ਕਿ ਉਹਨਾਂ ਨੂੰ ਐਜੂਕੇਟ ਹੋਣ ਦਾ ਮੌਕਾ ਮਿਲ ਰਿਹਾ। ਇਸੇ ਤਰੀਕੇ ਨਾਲ ਹੀ ਬੰਦੇ ਸਿੱਖਦੇ ਹੁੰਦੇ ਆ ਕਿ ਉਦੋਂ ਅਸੀਂ ਆਹ ਗੱਲ ਸੁਣੀ, ਜਿੱਥੇ ਸਾਨੂੰ ਉਹਨਾਂ ਲੋਕਾਂ ਉੱਤੇ ਗੁੱਸਾ ਕਰਨਾ ਚਾਹੀਦਾ ਜਿਨ੍ਹਾਂ ਨੂੰ ਪਤਾ ਧੇਲੇ ਦਾ ਨਹੀਂ, ਪਰ ਉਹ ਸਿੱਖਇਜ਼ਮ ਦੇ ਮਾਸਟਰ ਬਣੇ ਫਿਰਦੇ ਆ। ਸਿੱਖ ਫਲਸਫੇ ਦੀ ਕੋਈ ਉਹਨਾਂ ਨੇ ਕਦੇ ਨਾ ਕਿਤਾਬ ਪੜ੍ਹਨੀ ਆ, ਨਾ ਕੋਈ ਉਹਨਾਂ ਨੇ ਪੁਰਾਤਨ ਗ੍ਰੰਥ ਨੂੰ ਦੇਖਣਾ, ਨਾ ਉਹਨਾਂ ਨੇ ਮਰਿਆਦਾ ਉੱਤੇ ਨਜ਼ਰ ਮਾਰਨੀ ਆ। ਹਾਲਾਂਕਿ ਇੱਥੇ ਜੇ ਬਹੁਤਾ ਨਹੀਂ ਤਾਂ 2 ਕਿਤਾਬਾਂ ਸਿੱਖ ਰਹਿਤ ਮਰਿਆਦਾ ਦੀ ਵਿਆਖਿਆ, ਵੈਸੇ ਤਾਂ ਵਿਆਖਿਆ ਦੀ ਕੋਈ ਉਹਨੂੰ ਲੋੜ ਨਹੀਂ, ਜਿੰਨੀ ਸਾਦੀ ਤੇ ਸਖੈਨ ਬੋਲੀ ਦੇ ਵਿੱਚ ਸਿੱਖ ਰਹਿਤ ਮਰਿਆਦਾ ਛਪਦੀ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ, ਤੇ ਹਿੰਦੀ, ਪੰਜਾਬੀ, ਅੰਗਰੇਜ਼ੀ ਸਾਰੀਆਂ ਬੋਲੀਆਂ 'ਚ ਮਿਲਦੀ, ਬਹੁਤ ਸਾਦਾ ਵਿੱਚ। ਤੇ ਜੇਕਰ ਉਹਨੂੰ ਜੇ ਕਿਸੇ ਨੇ ਫੇਰ ਵੀ ਸਮਝਣਾ ਹੋਵੇ ਕਿ ਇਸ ਗੱਲ ਦਾ ਅੱਗੇ ਵਿਆਖਿਆ, ਤਾਂ 2 ਕਿਤਾਬਾਂ, ਇੱਕ ਤਾਂ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੀ ਕਿਤਾਬ ਆ ਸਿੱਖ ਰਹਿਤ ਮਰਿਆਦਾ ਦਰਪਣ, ਇੱਕ ਸਰਦਾਰ ਗੁਰਚਰਨ ਸਿੰਘ ਜੀ ਲਾਂਬਾ, ਗੁਰਚਰਨਜੀਤ ਸਿੰਘ ਜੀ ਲਾਂਬਾ, ਉਹਨਾਂ ਨੇ ਸਾਖੀ ਸਿੱਖ ਰਹਿਤ ਮਰਿਆਦਾ ਕੀ ਪਿਛਲੇ ਸਾਲ ਲਿਖੀ ਸੀ। ਇਹ 2 ਕਿਤਾਬਾਂ ਦੇ ਬਾਰੇ ਮੈਂ ਤਾਂ ਗੱਲ ਕੀਤੀ ਹੈ ਵੀ ਇਹਨਾਂ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਪਾਠਕ ਦੇ ਜਿਹੜੇ ਸਰੋਤੇ ਦੇ ਐਜ ਸਿੱਖ ਮਨ 'ਚ ਵਲਵਲੇ ਉੱਠਦੇ ਰਹਿੰਦੇ, ਉਹਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਦੇ। ਸਾਡੀ ਕੌਮ ਨੂੰ ਇਹ ਘੱਟੋ ਘੱਟ ਕਿਤਾਬ ਜ਼ਰੂਰ ਆਪਦੇ ਘਰ 'ਚ ਰੱਖਣੀ ਚਾਹੀਦੀ ਆ, ਸਿੱਖ ਰਹਿਤ ਮਰਿਆਦਾ ਦਰਪਣ ਜਾਂ ਸਾਖੀ ਸਿੱਖ ਰਹਿਤ ਮਰਿਆਦਾ। ਹੋਰ ਵੀ ਇਸ ਨੋਇਤ ਦੀਆਂ, ਇਸ ਵਰਗ ਦੀਆਂ ਜਿਹੜੀਆਂ ਕਿਤਾਬਾਂ ਨੇ ਜਿਨ੍ਹਾਂ ਤੋਂ ਸਾਡੇ ਫਲਸਫੇ ਦਾ, ਸਾਡੇ ਸਿਧਾਂਤ ਦਾ ਪਤਾ ਲੱਗਦਾ ਹੋਊ। ਇੱਕ PAU ਲੁਧਿਆਣੇ ਤੋਂ ਡੀਨ ਰਿਟਾਇਰ ਹੋਏ ਸੀ ਸਰਦਾਰ ਗੁਰਬਖਸ਼ ਸਿੰਘ, ਉਹਨਾਂ ਦੀ ਇੱਕ ਕਿਤਾਬ ਸੀਗੀ ਜਿਹਦਾ ਨਾਂ ਇੰਗਲਿਸ਼ ਵਿੱਚ ਸੀ, ਭਾਵੇਂ ਉਹਦਾ ਨਾਂ ਸਿੱਖ ਫੇਥ ਮਤਲਬ ਵਿਸ਼ਵਾਸ, ਭਰੋਸਾ, ਯਕੀਨ, ਅਕੀਦਾ। ਸਿੱਖ ਫੇਥ ਕਿਤਾਬ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਲਿਟਰੇਚਰ 'ਚ ਵੰਡੀ ਜਾਂਦੀ ਆ। ਜੇ ਕੋਈ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਇਨਫੋਰਮੇਸ਼ਨ ਸੈਂਟਰ, ਸੂਚਨਾ ਕੇਂਦਰ ਵਾਲੇ ਪਾਸੇ ਵੱਲ ਜਾਵੇ, ਜਾਂ ਪਰਾਂ ਜਿੱਧਰ ਸਰਾਵਾਂ ਨੇ, ਥਾਂ ਦੇ ਉੱਤੇ ਉਹਨਾਂ ਨੇ ਫ੍ਰੀ ਲਿਟਰੇਚਰ ਜਿੱਥੇ ਜਿੱਥੇ ਰੱਖਿਆ ਹੋਇਆ, ਇਹ ਕਿਤਾਬ ਵੀ ਉੱਥੇ ਰੱਖੀ ਹੁੰਦੀ ਆ। ਤੇ ਇਸ ਕਿਤਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਉਹ ਸਵਾਲ ਜਿਹੜੇ ਆਮ ਬੰਦੇ ਦੇ ਮਨ ਵਿੱਚ ਆਉਂਦੇ ਨੇ ਸਿੱਖੀ ਬਾਰੇ, ਮੂਰਤੀਆਂ ਜਾਂ ਫੋਟੋਆਂ ਬਾਰੇ, ਜਾਂ ਵੀ ਅਸੀਂ ਗਲਤ ਕੰਮ ਕਿਉਂ ਕਰਦੇ ਆ, ਏਦਾਂ ਦੇ ਸਵਾਲ ਤੇ ਜਵਾਬ ਦਿੱਤੇ ਹੋਏ ਨੇ। ਇਹ ਸਿੱਖ ਰਹਿਤ ਮਰਿਆਦਾ ਦੀ ਵੀ ਇੱਕ ਤਰੀਕੇ ਨਾਲ ਵਿਆਖਿਆ ਵਰਗੀ ਇਹ ਕਿਤਾਬ ਆ, ਸਿੱਖ ਫੇਥ। ਖੈਰ, ਮੇਰਾ ਇਸ ਮਸਲੇ ਉੱਤੇ ਅੱਜ ਗੱਲ ਕਰਨ ਦਾ ਭਾਵ ਤਾਂ ਬਣਿਆ ਹੈ ਕਿ ਇੱਕ ਪਾਸੇ ਤਾਂ ਬਾਦਲ ਦਲ ਨੇ ਇਹ ਗੱਲ ਆਖੀ ਕਿ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਬਾਦਲ ਦਲ ਦਾ ਲੀਡਰ ਮੀਡੀਆ ਦੇ ਵਿੱਚ ਇਸ ਮਸਲੇ ਉੱਤੇ ਕੋਈ ਕਿੰਤੂ ਪ੍ਰੰਤੂ, ਕੋਈ ਕਿਰਿਆ ਪ੍ਰਤੀਕਿਰਿਆ ਨਾ ਕਰੇ।
ਭਾਵੇਂ ਇਸ ਗੱਲ ਦਾ ਸਾਨੂੰ ਉਦੋਂ ਹੀ ਲੱਗਿਆ ਸੀ ਕਿ ਤੁਸੀਂ ਕਸਰ ਤਾਂ ਕੋਈ ਛੱਡੀ ਨਹੀਂ, ਪਰ ਹੁਣ ਤੁਸੀਂ ਇਹ ਗੱਲ ਕਹਿ ਕੇ ਸੱਚੇ ਨਾ ਬਣੋ। ਪਰ ਅੱਜ ਇੱਕ ਨਵਾਂ ਹੀ ਕੰਮ ਹੋ ਗਿਆ। ਅੱਜ ਸਵੇਰਿਓਂ ਸੋਸ਼ਲ ਮੀਡੀਆ ਦੇ ਰਾਹੀਂ ਇਹ ਚਰਚਾ, ਇਹ ਗੱਲ ਆਈ ਕਿ ਕੋਈ ਹਰਿਆਣੇ ਦਾ, ਪੰਚਕੂਲੇ ਦਾ, ਕੈਥਲ ਦਾ, ਪਿਛੋਕੜ ਦਾ ਕੋਈ ਰੌਕੀ ਮਿੱਤਲ ਸ਼ਾਇਦ ਉਹਦਾ ਨਾਂ ਹੈ, ਉਹ ਕੋਈ ਗਾਣੇ ਗੂਣੇ ਗਾਉਣ ਵਾਲਾ, ਉਹਨੇ ਕੋਈ ਇੱਕ ਗਾਣਾ ਗਾਇਆ ਜਿਹੜਾ ਲੱਗਦਾ ਇਉਂ ਆ ਜਿਵੇਂ TTC ਜਿਹੜਾ ਬਾਦਲਾਂ ਦਾ ਚੈਨਲ ਵੱਜਦਾ ਉੱਥੇ ਫਿਲਮਾਇਆ ਗਿਆ। ਤੇ ਉਸ ਗਾਣੇ ਦੇ ਵਿੱਚ ਇਹ ਗੱਲ ਆਖੀ ਗਈ ਆ ਬਈ ਲੋਕੋ, ਆਪਣਾ ਜਿਹੜਾ ਵੀਰ ਆ ਸੁਖਬੀਰ ਸਿੰਘ ਬਾਦਲ, ਉਹ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਤੇ ਜਿਹੜੇ ਉਹਦੇ ਨਾਲ ਪਹਿਲੋਂ ਭੁਗਤਦੇ ਰਹੇ ਆ, ਹੁਣ ਉਹਦੇ ਨਾਲ ਗਦਾਰੀ ਕਰਕੇ ਉਹਨੂੰ ਛੱਡ ਕੇ ਖਿਲਾਫ ਭੁਗਤ ਰਹੇ ਨੇ। ਤੇ ਇਹ ਜਿਹੜੀ ਸਾਰੀ ਉਸ ਗੀਤ ਦੀ ਸ਼ਬਦਾਵਲੀ ਆ, ਇੱਕ ਸਿਆਸੀ ਗੀਤ ਕਰਕੇ ਉਹਦੀ ਅੱਜ ਬਹੁਤ ਜ਼ਿਆਦਾ ਵਿਵਾਦ ਬਣਿਆ ਹੋਇਆ ਮੀਡੀਆ ਵਿੱਚ। ਇਸ ਗੀਤ ਨੇ ਲੋਕਾਂ ਨੂੰ ਜਾਂ ਪੰਥਕ ਜਥੇਬੰਦੀਆਂ ਨੂੰ, ਅਕਾਲ ਤਖਤ ਸਾਹਿਬ ਤੱਕ ਨੂੰ ਇੱਕ ਤਰੀਕੇ ਨਾਲ ਇਹ ਸੋਚਣ ਲਈ ਮਜਬੂਰ ਕਰਤਾ ਵੀ ਇੱਕ ਪਾਸੇ ਤਾਂ ਬਾਦਲ ਦਲ ਨੇ ਕਿਹਾ ਕਿ ਆਪਾਂ ਬੋਲਣਾ ਨਹੀਂ ਕਿਸੇ ਨੇ, ਦੂਜੇ ਪਾਸੇ ਉਹ ਲੋਕਾਂ 'ਚ ਪ੍ਰਭਾਵ ਇਹ ਬਣਾ ਰਹੇ ਨੇ ਕਿ ਨਾ ਤਾਂ ਸੁਖਬੀਰ ਸਿੰਘ ਬਾਦਲ ਦਲ ਦੀ ਲੀਡਰਸ਼ਿਪ ਦੀ ਕੋਈ ਗਲਤੀ ਆ, ਨਾ ਵਾਸਤਾ, ਇਹ ਤਾਂ ਇੱਕ ਸਾਜ਼ਿਸ਼ ਆ ਏਜੰਸੀਆਂ ਦੀ ਜਾਂ ਕੁਝ ਹੋਰ ਪੰਥ ਦੋਖੀਆਂ ਦੀ, ਜਿਹਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਅਕਾਲੀ ਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ। ਹੁਣ ਇਹ ਗੱਲ ਬਿਲਕੁਲ ਉਸ ਗੱਲ ਦੇ ਉਲਟ ਵਾ ਜਿਹੜੀ ਚਿੱਠੀ ਪਹਿਲਾਂ ਲਿਖੀ ਸੀ ਕਿ ਜੀ ਜੋ ਮੈਨੂੰ ਤਨਖਾਹ ਲੱਗੂਗੀ ਮੈਂ ਭੁਗਤੂੰਗਾ ਤੇ ਸਾਡੀ ਗਲਤੀ। ਇੱਕ ਪਾਸੇ ਤਾਂ ਬਾਦਲ ਦਲ ਦੇ ਸਾਰੇ ਲੀਡਰ ਇਹ ਕਹਿੰਦੇ ਆ ਵੀ ਅਸੀਂ ਨਿਮਾਣੇ ਸਿੱਖ ਬਣ ਕੇ ਹਰ ਤਨਖਾਹ ਲਵਾਵਾਂਗੇ, ਭੁਗਤਾਂਗੇ। ਦੂਜੇ ਪਾਸੇ ਉਹ ਹਰ ਹਰਕਤ ਜਿਹੜੀ ਇਸ ਚੀਜ਼ ਦੇ ਉਲਟ ਮਾਹੌਲ ਸਿਰਜਦੀ ਹੋਵੇ ਕਿ ਐਵੇਂ ਤੁਸੀਂ ਕਰੀ ਜਾਂਦੇ ਹੋ, ਸਾਡਾ ਕੋਈ ਦੋਸ਼ ਥੋੜੀ ਹੈ, ਐਵੇਂ ਸਾਡੇ ਨਾਲ ਧੱਕਾ ਹੋ। ਜੇ ਬਾਦਲ ਦਲ ਦੇ ਆਗੂਆਂ ਨੂੰ ਇਹ ਲੱਗਦਾ ਕਿ ਸਾਡੇ ਨਾਲ ਬੜਾ ਜ਼ੁਲਮ ਹੋ ਰਿਹਾ, ਬੜੀ ਵਧੀਕੀ ਹੋ ਰਹੀ, ਤਾਂ ਫਿਰ ਸੌਖਾ ਜਿਹਾ ਕੰਮ ਆ ਵੀ ਅਕਾਲ ਤਖਤ ਸਾਹਿਬ ਨੂੰ ਪਹਿਲਾਂ ਵਾਂਗੂ ਕਰੋ ਚੈਲੰਜ, ਸੰਗਤ ਜਾਓ, ਸੰਗਤ ਤੁਹਾਨੂੰ ਦੱਸ ਦੂਗੀ ਅੱਗੇ, ਜਿਵੇਂ ਦੱਸਿਆ ਹੈਗਾ 2000 ਜਿਹੜੀਆਂ ਹੈਗੀਆਂ 17 ਵਾਲੀਆਂ ਇਲੈਕਸ਼ਨਾਂ 'ਚ, ਫਿਰ 22 ਵਾਲੀ ਇਲੈਕਸ਼ਨ 'ਚ, ਵਿਚਾਲੇ 2 ਵਾਰੀ MP ਵਾਲੀ ਚੋਣ ਹੋ ਹਟੀ ਹੈਗਾ, ਫਿਰ ਚੋਣ ਆ ਜਾਣਗੀ। ਸੰਗਤ ਨੇ ਤਾਂ ਵੋਟਾਂ ਮੌਕੇ ਤੁਹਾਨੂੰ ਦੱਸਣਾ ਹੈਗਾ, ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵੀ ਆ ਸਕਦੀ। ਸੋ ਜਿਹੜਾ ਦੋ ਪੱਖ ਕਰਨੇ, ਨਾਲੇ ਸਲਾਮ ਕਰੀ ਜਾਣਾ, ਨਾਲੇ ਢੁਚਰਾ ਕਰੀ ਜਾਣੀਆਂ, ਨਾਲੇ ਤਾਂ ਕਹਿਣਾ ਜੀ ਜਿਵੇਂ ਕਹੋਗੇ ਜਿੱਥੇ ਖੜਾਓਗੇ ਉੱਥੇ ਖੜਾ, ਨਾਲੇ ਕਹਿਣਾ ਜੀ ਨਹੀਂ ਜੀ ਐ ਨਹੀਂ ਆਓ। ਉਹ ਜਿਹੜਾ ਇਹ ਡਬਲ ਰੋਲ ਜਿਹਾ ਵਾ ਇਹ ਬੜਾ ਅਜੀਬ ਲੱਗਦਾ। ਤੋ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਇੱਕ ਪਾਸੇ ਤਾਂ ਬਾਦਲ ਦਲ ਦੀ ਪੂਰੀ ਲੀਡਰਸ਼ਿਪ ਸਮਰਪਿਤ ਤੇ ਨਿਮਾਣੇ ਹੋਣ ਦਾ ਦਾਅਵਾ ਕਰਦੀ ਹੈ, ਦੂਜੇ ਪਾਸੇ ਬਿਲਕੁਲ ਇਦੋਂ ਉਲਟ ਵਿਹਾਰ ਕਰਦੀ ਆ। ਔਰ ਅੱਜ ਵਾਲੇ ਇਸ ਘਟਨਾਕ੍ਰਮ ਤੋਂ ਬਾਅਦ ਜਦੋਂ ਇਹ ਮਸਲਾ ਚਰਚਾ 'ਚ ਆਇਆ ਤਾਂ ਤੁਰੰਤ ਅਕਾਲ ਤਖਤ ਸਾਹਿਬ ਤੋਂ ਇੱਕ ਲੈਟਰ ਜਾਰੀ ਹੋਇਆ ਹੈ ਕਿ ਜੇਕਰ 2 ਦਸੰਬਰ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪੇਸ਼ੀ ਦੇ ਮੌਕੇ ਕੋਈ ਨਾਅਰੇਬਾਜ਼ੀ, ਕੋਈ ਗੜਬੜ ਹੋਈ ਤਾਂ ਉਹਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੇ ਸਿਰ ਹੋਏਗੀ। ਇਹ ਗੱਲ ਕੱਲੀ ਉਸ ਗਾਣੇ ਕਰਕੇ ਨਹੀਂ ਹੋਈ, ਪਤਾ ਇਹ ਲੱਗਿਆ ਕਿ ਮਾਝੇ ਦੇ ਵਿੱਚ ਜਿਹੜੇ ਬਾਦਲ ਦਲ ਨਾਲ ਸੰਬੰਧਿਤ ਲੀਡਰ ਨੇ ਉਹ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਉਕਸਾ ਰਹੇ ਨੇ ਕਿ ਆਪਾਂ ਉਦਣ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਪਹੁੰਚਣਾ। ਇਹਦਾ ਅਰਥ ਇਹ ਬਣਦਾ ਕਿ ਆਮ ਹੀ ਸਿੱਖ ਰਵਾਇਤੀ ਸ਼ਾਸਤਰ ਦੇ ਨਾਲ ਬਹੁਤ ਸਾਰੇ ਸਿੰਘ ਹੁੰਦੇ ਆ, ਨਿਹੰਗ ਸਿੰਘ ਤਾਂ ਪੂਰਨ ਤੌਰ ਦੇ ਉੱਤੇ ਸ਼ਾਸਤਰਧਾਰੀ ਰਹਿੰਦੇ। ਤੇ ਜੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮਾਝੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ, ਬਾਦਲ ਦਲ ਦੇ ਹੋਰ ਲੀਡਰਾਂ ਵੱਲੋਂ ਜਾਂ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਇਸ ਤਰੀਕੇ ਨਾਲ ਡਾਂਗਾ ਸੋਟੇ ਲੈ ਕੇ ਜਾਂ ਹੋਰ ਲੋਕ ਦਰਬਾਰ ਸਾਹਿਬ ਕੰਪਲੈਕਸ ਵਿੱਚ ਆ ਜਾਣ ਤੇ ਇੱਥੇ ਮਾਹੌਲ ਕੀ ਬਣੂ?
ਤੇ ਜੇ ਕਿਸੇ ਕਿਸਮ ਦੀ ਹੁੱਲੜਬਾਜੀ, ਕੋਈ ਪੱਗਾਂ ਲੈ ਜਾਣ, ਕੋਈ ਲੜਾਈ ਝਗੜਾ ਹੋ ਜੇ, ਇਹ ਗੱਲ ਹੋਰ ਵੀ ਖਤਰਨਾਕ ਹੋਏਗੀ। ਹੁਣ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਤਿਹਾਸ ਦਾ ਚੇਤਾ ਨਹੀਂ ਹੁੰਦਾ, ਉਹਨਾਂ ਨੂੰ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ 1978 ਦੇ ਵਿੱਚ ਇਸੇ ਤਰੀਕੇ ਨਾਲ ਇੱਕ ਵਾਰ ਮਸਲਾ ਬਣ ਗਿਆ, ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਟੌੜਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਜਥੇਦਾਰ ਜਗਦੇਵ ਸਿੰਘ ਤਲਵੰਡੀ, ਤੇ ਇਹਨਾਂ ਤੋਂ ਇਹ ਇੱਕ ਪਾਸੇ ਸੀ ਤੇ ਬਾਦਲ ਸਾਹਿਬ ਦੇ ਉੱਤੇ ਇਹਨਾਂ ਦਾ ਇਤਰਾਜ਼ ਸੀ, ਸਿਆਸੀ ਸੰਕਟ ਬਣਿਆ ਹੋਇਆ ਸੀ। ਉਸ ਮੌਕੇ ਹਿੰਦੂ ਕੱਟੜਵਾਦੀਆਂ ਨੂੰ ਖੁਸ਼ ਕਰਨ ਦੇ ਤਹਿਤ ਬਾਦਲ ਸਾਹਿਬ ਨੇ ਪ੍ਰੋਫੈਸਰ ਸੁਖਜਿੰਦਰ ਸਿੰਘ, ਜਿਹੜੇ ਸੁਖਪਾਲ ਸਿੰਘ ਖਹਿਰਾ ਲੀਡਰ ਆ, ਇਹਦੇ ਪਿਤਾ ਜੀ ਹੁੰਦੇ ਸੀ, ਉਹਨਾਂ ਨੂੰ ਫਾਰਗ ਕਰਤਾ, ਵਜ਼ਾਰਤ ਚੋਂ ਕੱਢਤਾ। ਉਹਦੀ ਥਾਂ ਤੇ ਹਿੰਦੂ ਕੱਟੜਪੰਥੀਆਂ ਦੀ ਜਿਹੜੀ ਪਹਿਲੀ ਪਸੰਦ ਉਮਰਾ ਨੰਗਲ, ਜੀਵਨ ਸਿੰਘ ਉਮਰਾ ਨੰਗਲ, ਉਹਨੂੰ ਇਹਨਾਂ ਨੇ ਲਾ ਲੂ ਦਿੱਤਾ। ਉਹਦਾ ਪੰਥਕ ਤੌਰ ਤੇ ਬਹੁਤ ਜ਼ਿਆਦਾ ਵਿਰੋਧ ਹੋਇਆ। ਅਖੀਰ ਅਕਾਲੀ ਲੀਡਰਸ਼ਿਪ ਨੇ ਬਾਦਲ ਸਾਹਿਬ ਦੇ ਇਸ ਫੈਸਲੇ ਦੇ ਮੁਤਲਕ ਇੱਕ ਮੀਟਿੰਗ 14 ਅਕਤੂਬਰ 1978 ਨੂੰ ਇੱਥੇ ਅੰਮ੍ਰਿਤਸਰ ਬੁਲਾ ਲਈ, ਪਰ ਬਾਦਲ ਨੇ ਸਰਕਾਰੀ ਸ਼ਕਤੀ ਸੀਗੀ ਤੇ ਲੋਕਾਂ ਨੂੰ ਕਹਿ, ਤੇ ਸਾਰੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਬੰਦੇ ਦਰਬਾਰ ਸਾਹਿਬ ਕੰਪਲੈਕਸ ਵਿੱਚ, ਮਾਫ ਕਰਨਾ, ਉਸ ਮੀਟਿੰਗ ਵਾਲੇ ਸਥਾਨ ਤੇ ਲਿਆ ਕੇ ਉਹ ਸਾਰੀ ਮੀਟਿੰਗ ਤਾਰ ਪੀਡੋ ਕਰਤੀ ਸੀ। ਅੱਜ ਉਹ ਸਾਰਾ ਘਟਨਾਕ੍ਰਮ ਮੈਂ ਇਤਿਹਾਸ ਦੀਆਂ ਕਿਤਾਬਾਂ 'ਚ ਜਦੋਂ ਪੜ੍ਹ ਰਿਹਾ ਸੀ ਤੇ ਮੇਰੇ ਸਾਹਮਣੇ ਇਸ ਘਟਨਾਕ੍ਰਮ ਦਾ 1978 ਵਾਲੇ ਦਾ ਇੱਕ ਦੂਜਾ ਪੱਖ ਆਇਆ, ਜਦੋਂ 1994 ਦੇ ਵਿੱਚ 6 ਮਈ ਨੂੰ ਅਕਾਲੀ ਏਕਤਾ ਦਾ ਚੱਲਦਾ ਸੀ ਪ੍ਰਕਰਣ। ਪ੍ਰੋਫੈਸਰ ਮਨਜੀਤ ਸਿੰਘ ਕਾਰਜਕਾਰੀ ਜਥੇਦਾਰ ਸੀ ਉਦੋਂ, ਤੇ ਹਾੜਕੂ ਸਿੱਖ ਸੰਘਰਸ਼ ਦੇ ਉੱਤੇ ਜੋ ਇੰਡੀਅਨ ਸਟੇਟ ਦਾ ਬਹੁਤ ਭਾਰੀ ਜ਼ੁਲਮ ਹੋਇਆ, ਸਿੱਖਾਂ ਦੇ ਉੱਤੇ ਅਤਿਆਚਾਰ ਹੋਇਆ, ਬਿਆੰਤੇ ਬੁੱਚੜ ਨੇ, KPS ਗਿੱਲ ਨੇ ਸਿੱਖ ਸ਼ਕਤੀ ਨੂੰ ਬਹੁਤ ਬੁਰੀ ਤਰ੍ਹਾਂ ਉਸ ਮੌਕੇ ਕੁਚਲਿਆ ਹੋਇਆ ਸੀ। ਤਾਂ ਲੋਕਾਂ ਨੂੰ ਇਸ ਗੱਲ ਦੇ ਨਾਲ ਇੱਕ ਹੁਲਾਰਾ ਜਿਹਾ ਮਿਲਿਆ ਸੀ ਕਿ ਚਲੋ ਜੀ, ਹੁਣ ਖਾਲਸਾ ਪੰਥ ਨਵੇਂ ਸਿਰਿਓਂ ਇੱਕ ਲਾਮਬੰਦ ਹੋਏਗਾ। ਉਹ ਜਿਹੜਾ ਮਈ 1994 ਦੇ ਵਿੱਚ ਸਾਰੇ ਸਿਆਸੀ ਜਿਹੜੇ ਧਿਰਾਂ ਤੇ ਧੜੇ ਸੀ, ਸਾਰਿਆਂ ਦੇ ਅਸਤੀਫੇ ਲੈ ਕੇ ਇੱਕ ਪ੍ਰਕਿਰਿਆ ਚੱਲੀ ਸੀਗੀ ਉਹਨਾਂ ਮਹੀਨਿਆਂ ਦੇ ਵਿੱਚ, ਵੀ ਆਪਾਂ ਜੀ ਇੱਕ ਨਵਾਂ ਅਕਾਲੀ ਦਲ ਬਣਾਉਣਾ, ਕਿਉਂਕਿ ਅੱਡੋ ਅੱਡੀ ਹੋਏ ਕੇ ਗੱਲ ਨਹੀਂ ਬਣ। ਉਹ ਪਹਿਲਾਂ ਇਹਨਾਂ ਨੂੰ ਕਾਫੀ ਜਿਹੜੀ ਹੈਗੀ ਆ ਧਾਰਮਿਕ ਪ੍ਰਕਿਰਿਆ ਰਾਹੀਂ ਕਿ ਆਪਦੇ ਮਨ ਦੀ ਸ਼ੁੱਧੀ ਕਰੋ ਜੀ, ਭਾਂਡੇ ਮਾਂਜੋ, ਤਨਖਾਹ, ਜੋ ਵੀ ਕੁਛ ਸਾਰਾ ਚੱਲੇ। ਸਾਰੇ ਅਕਾਲੀ ਲੀਡਰ ਇੱਕ ਪਾਸੇ ਇਕੱਠੇ ਹੋ ਗਏ ਤੇ ਇਹ ਅਕਾਲੀ ਦਲ ਅੰਮ੍ਰਿਤਸਰ, ਜਿਹੜਾ ਬਾਅਦ ਚ ਜਿਹਦੇ ਹੁਣ ਕੱਲੇ ਮਾਨ ਸਾਹਿਬ ਰਹਿ ਗਏ ਆ, ਬਾਕੀ ਭੱਜ ਗਏ ਸੀ, ਉਦੋਂ ਟੌੜਾ ਸਾਹਿਬ, ਤਲਵੰਡੀ ਸਾਹਿਬ, ਕਰਨਲ ਜਸਵੀਰ ਸਿੰਘ ਬਾਲਾ, ਭਾਈ ਮਨਜੀਤ ਸਿੰਘ, ਜਿਹੜੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਪਿਤਾ, ਮਾਫ ਕਰਨਾ ਭਰਾ ਨੇ, ਤੇ ਇਹਨਾਂ ਦੇ ਪਿਤਾ ਭਾਈ ਮਨਜੀਤ ਸਿੰਘ ਦੇ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਹੋਏ। ਕੈਪਟਨ ਅਮਰਿੰਦਰ ਸਿੰਘ ਵੀ ਸੀਗਾ, ਮਾਨ ਸਾਹਿਬ, ਇਹ ਸਾਰੇ ਜਿਹੜੇ ਇੱਕ ਅਕਾਲੀ ਦਲ ਦੇ ਵਿੱਚ ਆ ਗਏ, ਜਿਹਦਾ ਨਾਂ ਅਕਾਲੀ ਦਲ ਅੰਮ੍ਰਿਤਸਰ ਰੱਖਿਆ ਸੀ। ਇਸ ਸਾਂਝੇ ਅਕਾਲੀ ਦਲ ਦਾ ਹਿੱਸਾ ਬਾਦਲ ਸਾਹਿਬ ਬਣਨ ਤੋਂ ਇਨਕਾਰੀ ਹੋਏ ਸੀ। ਬਾਰ-ਬਾਰ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਆਓ ਜੀ ਪੇਸ਼ ਹੋਵੋ ਅਕਾਲ ਤਖਤ ਸਾਹਿਬ ਤੇ, ਨੀਤੀ ਗੁਰੂਆਂ ਦਾ ਦੱਸੋ ਪੱਖ। ਅਖੀਰ ਜਿਹੜੀ ਆ 6 ਮਈ ਨੂੰ 1994 ਨੂੰ ਵੱਡਾ ਬਾਦਲ ਜਿਹੜਾ ਹੈ ਉਹਨੇ ਪੇਸ਼ ਹੋਣ ਦਾ ਜਿਹੜਾ ਸੀ ਸਹਿਮਤੀ ਦਿੱਤੀ, ਪਰ ਉਸ ਦਿਨ ਵੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਜ਼ਾਰਾਂ ਹੀ ਆਪਦੇ ਹਮਾਇਤੀਆਂ ਲਿਆਂਦਾ। ਉਹਨਾਂ ਨੇ ਜੋ ਹੜਦਾ, ਜੋ ਉੱਥੇ ਕਮਲ ਕੁੱਟਿਆ, ਸ਼ੁੱਧ ਪੰਜਾਬੀ ਚ ਕਹੀਏ, ਜੋ ਉਸ ਦਿਨ ਵਾਪਰਿਆ, ਮੈਨੂੰ ਲੱਗਦਾ ਕਿਸੇ ਸਿੱਖ ਤੋਂ ਉਹ ਸਾਰਾ ਕੁਝ ਬੋਲਿਆ ਵੀ ਨਹੀਂ ਜਾ ਸਕਦਾ ਵੀ ਜੋ ਕੁਝ ਉਸ ਦਿਨ ਇੱਥੇ ਕੀਤਾ। ਜਿਸ ਭੈਣ ਭਰਾ ਨੂੰ
ਇਹ ਲੱਗਦਾ ਕਿ ਬਾਦਲ ਸਾਹਿਬ ਹੁਣੀ ਬਹੁਤ ਹੀ ਵਧੀਆ ਸਿੱਖ ਰਹੇ ਨੇ ਜਾਂ ਸੁਖਬੀਰ ਹੁਣੀ ਇਹੋ ਜਿਹਾ ਕੁਝ ਥੋੜੀ ਕਰਨ। ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਇਤਿਹਾਸ ਦੀ ਕਿਤਾਬ ਚੱਕੋ ਕੋਈ, ਉਹਦੇ ਚ ਪੜ੍ਹਿਓ ਵੀ 6 ਮਈ 1994 ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦੀ ਕੀ ਦੁਰਗਤੀ ਕੀਤੀ ਗਈ ਸੀ ਵੀ ਤੂੰ ਸੱਦ ਕੇ ਮੇਰੇ ਆਸਣ। ਤੋ ਜਿਹੜੇ ਆਪਾਂ ਕਹਿੰਦੇ ਆ ਕਿ ਤਖਤਾਂ ਦੇ ਜਥੇਦਾਰ ਐ ਨਹੀਂ ਕਰਦੇ, ਉਹ ਨਹੀਂ ਕਰਦੇ, ਉਹ ਸਾਡੀ ਭਾਵਨਾ ਸਹੀ ਆ, ਜਥੇਦਾਰ ਦੀ ਪੋਸਟ ਦਾ ਸਤਿਕਾਰ ਆ, ਪਰ ਜਿਹੜਾ ਕੁਝ ਇਹ ਕਰਦੇ ਨੇ ਬਾਦਲ ਹੁਣੀ, ਉਹ ਵੀ ਸਾਰਿਆਂ ਦੇ ਸਾਹਮਣੇ। ਕੀ ਪੰਥ ਨੇ ਬਾਅਦ ਚ ਬਾਦਲ ਨਾ ਕੀਤਾ, ਉਹ ਐਡੀ ਸ਼ਕਤੀ ਦਿੱਤੀ, ਆਪਾਂ ਉਹਨੂੰ ਸਾਰਿਆਂ ਨੇ ਵੋਟਾਂ ਪਾਈਆਂ। ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਬਣਾਇਆ ਹੋਇਆ ਸੀ ਅਕਾਲੀ ਦਲ, ਉਹ ਆਪਾਂ ਰੱਦ ਕੀਤਾ, ਅਕਾਲੀ ਦਲ ਅੰਮ੍ਰਿਤਸਰ, ਤੇ ਸਰਕਾਰ ਦੀ ਸ਼ਹਿ ਤੇ, ਏਜੰਸੀਆਂ ਦੀ ਸ਼ਹਿ ਤੇ, ਹਿੰਦੂਆਂ ਨੂੰ ਭਰਤੀ ਕਰਨ ਵਾਲਾ, ਪੰਜਾਬੀ ਪਾਰਟੀ ਬਣਾਉਣ ਵਾਲਾ, ਸਿੱਖਾਂ ਦੀਆਂ ਜੜ੍ਹਾਂ ਵੱਢਣ ਵਾਲਾ ਅਕਾਲੀ ਦਲ, ਜਿਹੜਾ ਰਮਾਇਣ ਦੇ ਪਾਠ ਕਰਾਉਂਦਾ ਫਿਰਦਾ ਸੀ, ਜਿਹੜਾ ਜਗਰਾਤਿਆਂ 'ਚ ਹਾਜ਼ਰੀ ਭਰਦਾ ਫਿਰਦਾ ਸੀ, ਜਨ ਸੰਘ ਦਾ ਪਸੰਦੀਦਾ ਅਕਾਲੀ ਦਲ, ਭਾਜਪਾ RSS ਦਾ ਯਾਰ ਅਕਾਲੀ ਦਲ, ਉਹ ਬਾਦਲ ਸਾਹਿਬ ਦੀ ਕਮਾਂਡ ਹੇਠਲਾ ਆਪਾਂ ਫਿਰ ਮਜ਼ਬੂਤ ਕੀਤਾ ਸੀ ਸਿੱਖਾਂ ਨੂੰ। ਹੁਣ ਗੱਲ ਆ ਜਾਂਦੀ ਹੈ ਵੀ ਅੱਜ ਜਦੋਂ ਆ ਮਾਹੌਲ ਲੋਕਾਂ 'ਚ ਚਰਚਾ 'ਚ ਆਇਆ ਵੀ ਥਾਂ ਥਾਂ ਦੇ ਉੱਤੇ ਅਕਾਲੀ ਲੀਡਰਸ਼ਿਪ ਦੇ ਲੋਕਾਂ ਨੂੰ ਉਕਸਾਉਂਦੇ ਭੜਕਾਉਂਦੇ ਫਿਰਦੇ ਆ ਕਿ 2 ਤਰੀਕ ਨੂੰ ਦਰਬਾਰ ਸਾਹਿਬ ਪਹੁੰਚਣਾ। ਮੰਨੋ ਮੰਨੀ ਇਹ ਗੱਲ ਅਕਾਲ ਤਖਤ ਸਾਹਿਬ ਤੇ ਵੀ ਗਈ ਆ, ਤੇ ਉੱਥੋਂ ਫਿਰ ਇਹ ਇੱਕ ਨਵਾਂ ਪ੍ਰੋਗਰਾਮ ਸੰਗਤਾਂ ਨੂੰ ਆਇਆ ਵੀ ਜੇਕਰ ਕੋਈ ਉੱਥੇ ਉਸ ਦਿਨ ਮਾੜੀ ਚੰਗੀ ਵਾਪਰੀ, ਉਹਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੇ ਸਿਰ ਹੋਈ, ਤੇ ਜੇ ਅਗਲਾ ਮੈਥੀ ਲਵੇ ਤੇ ਫਿਰ ਕੀ ਕਰ ਲੂਗਾ ਜੀ। ਕੋਈ ਬੜੀ ਅਹਿਮ ਆ ਕਿ ਇੱਕ ਪਾਸੇ ਤਾਂ ਸਮੁੱਚਾ ਖਾਲਸਾ ਪੰਥ ਚਾਹੁੰਦਾ ਕਿ ਪੂਰੀ ਤਰ੍ਹਾਂ ਨਤਾਰਾ ਹੋ ਜਾਵੇ, ਵੈਸੇ ਤਾਂ ਨਤਾਰਾ ਹੋਇਆ ਹੋਇਆ। ਕਿਹੜਾ ਦੋਸ਼ ਆ ਜਿਹੜਾ ਸੰਗਤ ਨੂੰ ਸਮਝ ਨਹੀਂ ਹੈਗਾ, ਪਰ ਇੱਕ ਗੱਲ ਹੁੰਦੀ ਆ ਵੀ ਜਦੋਂ ਅਕਾਲ ਤਖਤ ਤੋਂ ਸਾਹਮਣੇ ਖੜਾ ਕੇ ਵੱਡੇ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਜਾਵੇ ਕਿ ਭਾਈ ਤੁਸੀਂ ਦੱਸੋ ਸਿੱਖਾਂ ਦੇ ਕਾਤਲ ਜਿਹੜੇ ਬੁੱਚੜ ਨੇ ਉਹਨਾਂ ਨੂੰ ਕਿਉਂ ਨਵਾਜਿਆ, ਤੁਸੀਂ ਇਸ ਗੁਨਾਹ ਨੂੰ ਮੰਨਦੇ, ਕਹਿਣਾ ਹੀ ਪੈਣਾ ਹਾਂਜੀ। ਤੇ ਕਿਵੇਂ ਤੁਸੀਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਸਾਰੇ ਜਿਹੜੇ ਕੰਮ ਕੀਤੇ, ਤੁਸੀਂ ਡੇਰਾ ਸਰਸਾ ਦਾ ਵੋਟਾਂ ਲੈਣ ਬਦਲੇ ਜੋ ਪੰਥ ਦਾ ਘਾਣ ਕੀਤਾ, ਜਾਂ ਇਹੋ ਜਿਹੇ ਬਹੁਤ ਸਾਰੇ ਮਸਲੇ ਸਵਾਲ ਨੇ ਜਿਨ੍ਹਾਂ ਬਾਰੇ ਸਿੱਖਾਂ ਨੂੰ, ਪੰਥ ਨੂੰ ਕੋਈ ਕਿਸੇ ਕਿਸਮ ਦਾ ਹੁੱਲਾ ਪੜਦਾ ਨਹੀਂ। ਪਰ ਇਹ ਗੱਲਾਂ ਜਿਹੜੀਆਂ ਨੇ ਜਦੋਂ ਅਕਾਲ ਤਖਤ ਸਾਹਿਬ ਦੇ ਰਾਹੀਂ ਆਉਣਗੀਆਂ, ਫਿਰ ਤੋਂ ਤਨਖਾਹ ਭੁਗਤੀ ਜਾਊਗੀ, ਉਸ ਤੋਂ ਬਾਅਦ ਚ ਹੋ ਸਕਦਾ ਇਹ ਗੱਲ ਅਕਾਲੀ ਲੀਡਰਸ਼ਿਪ ਨੂੰ ਵਹਿਮ ਹੋਵੇ ਵੀ ਅਸੀਂ ਇਹ ਸੁਰੱਖਰੂ ਹੋ ਜਾਵਾਂਗੇ, ਪਰ ਮੇਰਾ ਮੰਨਣਾ ਕਿ ਇਹ ਗੱਲ ਗਲੋਂ ਲੈਣੀ। ਇਹ ਹੁਣ ਜਿਵੇਂ 1978 ਦਾ ਨਰਕਧਾਰੀਆਂ ਵਾਲਾ ਸਾਕਾ ਵੱਡੇ ਬਾਦਲ ਦੇ ਹੁੰਦਿਆਂ ਹੋਇਆ ਸੀ ਤੇ ਹੋਇਆ ਹੀ ਸੀ, ਜੇਕਰ ਹੁਣ ਜਿਹੜਾ ਕਾਰਜ ਬਰਗਾੜੀ ਬਾਈਬਲ ਕਾਂਡ ਹੋਇਆ ਉਹ ਬਾਦਲਕਿਆਂ ਦੇ ਰਾਜ ਵਿੱਚ ਹੋਇਆ ਤਾਂ ਹੋਇਆ ਹੀ ਸੀ। ਹੋਰ ਬੜਾ ਕੁਛ ਤੋ ਆਪਦੀ ਸਿਆਸਤ ਨੂੰ ਮੁੱਖ ਰੱਖ ਕੇ ਜੋ ਕੁਛ ਬਾਦਲਕਿਆਂ ਨੇ ਕੀਤਾ ਉਹ ਕੋਈ ਲੁਕਿਆ ਛਿਪਿਆ ਜਾਂ ਕੋਈ ਇਹ ਨਹੀਂ ਵੀ ਕਿਸੇ ਨੂੰ ਪਤਾ ਨਹੀਂ, ਪਰ ਇਸ ਪ੍ਰਕਿਰਿਆ ਦੇ ਰਾਹੀਂ ਇੱਕ ਵਾਰੀ ਇਹ ਸੁਰਖਰੂ ਹੋਣ ਦਾ ਆਪਣੇ ਮਨ ਨੂੰ ਧਰਵਾਸਾ ਦੇ ਕੇ ਸੰਗਤ ਵਿੱਚ ਵਿਚਰਨ ਜੋਗੇ ਹੋ ਜਾਣ। ਜੇਕਰ ਇਸ ਤਰੀਕੇ ਨਾਲ ਕਰ ਲੈਣ ਤਾਂ ਹੋ ਸਕਦਾ ਕੋਈ ਇਹਨਾਂ ਦੇ ਲਈ ਮਾੜਾ ਮੋਟਾ ਕੋਈ ਸਪੇਸ ਪੈਦਾ ਹੋ ਜਾਵੇ। ਪਰ ਜਿਹੜਾ ਰਾਹ ਦੂਜਾ ਫੜਦੇ ਫਿਰਦੇ ਆ ਜੀ, ਦੂਜਾ ਰਾਹ ਕਿਹੜਾ, ਜਿਹੜਾ ਬੰਦੇ ਇਕੱਠੇ ਕਰੋ, ਹੁੜਦੰਗ ਬਚਾਓ, ਇਹਦੇ ਨਾਲ ਸਾਡੀ ਕੌਮ ਦੇ ਵਿੱਚ ਸਾਫ਼ ਤੌਰ ਤੇ ਬਾਦਲ ਦਲ ਦਾ ਭੋਗ ਤਾਂ ਪਿਆ ਹੀ ਹੋਇਆ ਸਿਆਸੀ ਤੌਰ ਤੇ ਅਕਾਲ ਤਖਤ ਸਾਹਿਬ ਨਾਲ ਜਦੋਂ ਟੱਕਰ ਲੈ ਲੈਣਗੇ, ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਦੇਣਗੇ, ਤਾਂ ਫਿਰ ਪਿੱਛੇ ਕੀ ਬਚੂ। ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ, ਅਮਰਵੇਲ, ਇਹ ਸ਼ਬਦ ਭਾਈ ਰਣਜੀਤ ਸਿੰਘ ਜਦੋਂ ਜਥੇਦਾਰੀ ਤੋਂ ਮੁਕਤ ਕੀਤੇ ਗਏ ਸੀ
ਉਹਨਾਂ ਨੇ ਆਪਦੇ ਇੱਕ ਲੈਟਰ ਦੇ ਵਿੱਚ ਜਿਹੜਾ ਸਮੁੱਚੇ ਪੰਥ ਵਿੱਚ ਵੰਡਿਆ ਗਿਆ ਸੀ, ਉਹਦੇ 'ਚ ਲਿਖਿਆ ਸੀ ਕਿ ਬਾਦਲ ਨੇ ਅਮਰਵੇਲ ਵਾਂਗੂ ਪੰਥ ਤੋਂ ਹੀ ਤਾਕਤ ਲਈ ਤੇ ਪੰਥ ਨੂੰ ਹੀ ਖਾਣਾ ਸ਼ੁਰੂ ਕੀਤਾ ਹੋਇਆ। ਅਮਰਵੇਲ ਇੱਕ ਪੀਲੀ ਜੀ ਵੇਲ ਹੁੰਦੀ ਆ, ਜਿਹੜੀ ਜਿਹੜੇ ਦਰਖਤ ਉੱਤੇ ਕੋਈ ਸਿੱਟ ਦੇਵੇ ਉਸ ਦਰਖਤ ਨੂੰ ਹੌਲੀ ਹੌਲੀ ਖਾ ਜਾਂਦੀ ਆ, ਉਹਦੀ ਸੱਤਿਆ ਚੂਸ ਲੈਂਦੀ ਆ ਤੇ ਆਪ ਸਾਰੇ ਦਰਖਤ ਨੂੰ ਬਾਲ ਲੈਂਦੀ। ਉਵੇਂ ਹੀ ਖਾਲਸਾ ਪੰਥ ਨੂੰ ਅਮਰਵੇਲ ਵਾਂਗੂ ਬਾਦਲ ਕਿਵੇਂ ਲੁੱਟ ਰਿਹਾ, ਇਹ ਸਾਰੀ ਗੱਲ ਉਹ ਦੱਸੀ। ਤੇ ਅੱਜ ਇਹ ਗੱਲ ਪੂਰੇ ਸਿਖਰ ਤੇ ਜਾਣ ਤੋਂ ਬਾਅਦ, ਵੱਡੇ ਬਾਦਲ ਦੇ ਚਲਾਣੇ ਕਰਨ ਤੋਂ ਬਾਅਦ ਵੀ ਪੰਥ ਪਿੱਟਦਾ ਹੈ ਕਿ ਸਾਡਾ ਨੁਕਸਾਨ ਕੀਤਾ। ਅੱਜ ਜਦੋਂ ਅਖਬਾਰਾਂ ਪੜ੍ਹਦੇ ਆ ਤਾਂ ਉਹਦੇ ਉੱਤੇ ਇਹ ਖਬਰ ਛਪੀ ਹੋਈ ਆ ਕਿ ਜਿਹੜੇ ਸੱਦੇ ਨੇਗੇ ਇਹਨਾਂ ਚੋਂ ਬਹੁਤੇ ਦੂਜੀਆਂ ਪਾਰਟੀਆਂ ਦੇ ਚਲੇ ਗਏ, ਕਈ ਚਲਾਣਾ ਕਰ ਚੁੱਕੇ ਆ। ਤੇ ਇਹ ਸਾਰੇ ਜਿਹੜੇ ਸੱਦੇ ਹੋਏ ਲੋਕ ਨੇ, ਇਹਨਾਂ ਸਾਰਿਆਂ ਬਾਰੇ ਗਾਣੇ ਗਾ ਕੇ ਜਾਂ ਵੈਸੇ ਮਿਹਣੇ ਮਾਰ ਕੇ ਕਿ ਜੀ ਇਹਨਾਂ ਨੇ ਉਦੋਂ ਸਾਰਾ ਕੁਝ ਨਾਲ ਰਹਿ ਕੇ ਮਾਣਿਆ। ਭਾਈ ਤੁਸੀਂ ਇਹ ਕੁੱਤੇ ਕੰਮ ਕੀਤੇ ਕਿਉਂ, ਜਿਹੜੇ ਪੰਥ ਦੇ ਇਤਿਹਾਸ ਵਿੱਚ ਤੁਹਾਡਾ ਮੂੰਹ ਸਰਕਾ, ਇਤਿਹਾਸ ਵਿੱਚੋਂ ਤਾਂ ਗੱਲ ਮੁੱਕਣੀ ਨਹੀਂ। ਤੁਸੀਂ ਜਿਹੜੀਆਂ ਗੱਲਾਂ ਬੀਤੇ ਦੌਰ 'ਚ ਕੀਤੀਆਂ ਗਲਤ, ਉਹ ਨਾਲ ਹੀ ਚੱਲਦੀਆਂ ਨੇ ਨਾ ਸਿੱਖਾਂ। ਹੁਣ ਅੱਜ ਦੇ ਦੌਰ ਵਿੱਚ ਜਿੱਡਾ ਵੱਡਾ ਸੰਕਟ ਬਾਦਲਕਿਆਂ ਦੇ ਲੈ ਹੋਏ ਪੈਂਤੜਿਆਂ ਕਰਕੇ ਸਮੁੱਚੇ ਖਾਲਸਾ ਪੰਥ ਦੇ ਸਾਹਮਣੇ, ਜੋ ਲੀਹਾਂ ਤਰਜੀਹਾਂ, ਨੀਤੀ ਨਿਸ਼ਾਨੇ, ਜੋ ਏਜੰਡੇ ਬਾਦਲ ਦਲ ਤੋਂ ਬਗੈਰ ਅਕਾਲੀ ਲੀਡਰਸ਼ਿਪ ਨੇ ਧਾਰਨ ਕੀਤੇ ਸੀ, ਉਹ ਸਾਰਿਆਂ ਦੀ ਪਿੱਠ 'ਚ ਛੁਰਾ ਮਾਰੇ। ਫੈਡਰਲ ਢਾਂਚੇ ਦੀ ਦੁਹਾਈ ਜਿਹੜੀ ਆ ਅਕਾਲੀ ਦਲ ਦਿੰਦਾ ਰਿਹਾ। ਇਹਨਾਂ ਨੇ ਉਲਟ ਜਦੋਂ ਵੀ ਬੀਜੇਪੀ ਨੇ ਸਰਕਾਰਾਂ ਤੋੜੀਆਂ ਨੇ, ਇਹਨਾਂ ਨੇ ਉਹਨਾਂ ਦੀ ਹਮਾਇਤ ਕੀਤੀ ਹੈ। ਜੋ ਵੀ ਕੋਈ ਵੀ ਗਲਤ ਫੈਸਲਾ ਬੀਜੇਪੀ ਨੇ ਕੀਤਾ, ਉਹਦੀ ਹਮਾਇਤ ਕੀਤੀ ਹੈ। ਹਰ ਮੌਕੇ, ਚਾਹੇ ਉਹ ਜੰਮੂ ਕਸ਼ਮੀਰ ਨੂੰ ਖਤਮ ਕਰਨ ਦਾ ਜਾਂ ਕੋਈ ਵੀ ਮਸਲਾ, ਉਹ ਕਰਨ ਮੌਕੇ ਇਹਨਾਂ ਨੇ ਕਦੇ ਨਹੀਂ ਸੋਚਿਆ ਵੀ ਅਸੀਂ ਜਿਹੜੇ ਸਾਡੇ ਪਹਿਲੋਂ ਵਾਲੇ ਲੀਡਰ ਜਾਂ ਪਹਿਲੋਂ ਸਾਡੀ ਜਥੇਬੰਦੀ ਦੇ ਅਸੀਂ ਉਲਟ ਕਿਉਂ ਚੱਲਦੇ। ਇੱਥੇ ਨਵੰਬਰ 1984 ਦੀ ਯਾਦ ਵਿੱਚ ਥਾਂ ਥਾਂ ਤੇ ਸੰਗਤਾਂ ਦੇ ਪ੍ਰੋਗਰਾਮ ਰੱਖੇ ਹੁੰਦੇ ਸੀ ਤੇ ਬਾਦਲ ਸਰਕਾਰ ਮੌਕੇ ਜੇ ਕਿਸੇ ਨੇ ਕਹਿਣਾ ਤਾਂ ਗੰਦ ਵਕਦੇ ਹੁੰਦੇ ਸੀ ਇਹਨਾਂ ਦੇ ਸੋਸ਼ਲ ਮੀਡੀਆ IT ਸੈੱਲ ਵਾਲੇ ਕਿ ਅਸੀਂ ਇਹਨਾਂ ਦਿਨਾਂ 'ਚ ਪ੍ਰੋਗਰਾਮ ਨਾ ਕਰੋ। ਸਿੱਖਾਂ ਨੇ ਕਹਿਣਾ, ਇਹ ਕਹਿੰਦੇ ਜੀ ਨਹੀਂ, ਇੱਥੇ ਪ੍ਰਿਯੰਕਾ ਚੋਪੜਾ ਜਾਂ ਹੋਰ ਬੰਬੇ ਤੋਂ ਜਾਂ ਕਿਤੋਂ ਬਾਹਰੋਂ ਜਿਹੜਾ ਕੰਜਰਖਾਨਾ ਕਰਨ ਵਾਲਾ ਮਹਿਕਮਾ, ਉਹ ਸੱਦ ਕੇ ਸਿੱਖਾਂ ਨੂੰ ਚੜਾਉਣਾ ਕਿ ਅਸੀਂ ਤਾਂ ਜੀ ਇਹਨਾਂ ਦਿਨਾਂ 'ਚ ਪ੍ਰੋਗਰਾਮ ਕਰਾਂਗੇ। ਹੁਣ ਸਿੱਖ ਇਹਨਾਂ ਹਰਕਤਾਂ ਨੂੰ ਜਦੋਂ ਚੇਤੇ ਕਰਦੇ ਆ ਤਾਂ ਖਿਰ ਚੜ੍ਹਦੀ ਆ ਉਹਨਾਂ ਲੋਕਾਂ ਤੇ ਜਿਹੜੇ ਇਹਨਾਂ ਦੀ ਹਮਾਇਤ ਵਿੱਚ ਬੋਲਦੇ। ਸੋਸ਼ਲ ਮੀਡੀਆ IT ਸੈੱਲ ਬਣਾਇਆ ਹੋਇਆ ਹੈ, ਉਹਦਾ ਕੰਮ ਹੀ ਇੱਕ ਆ ਵੀ ਜਿਹੜਾ ਵੀ ਸਿੱਖ ਇਹਨਾਂ ਦੀ ਗੱਲ ਕਰੇ, ਤੁਸੀਂ ਉੱਥੇ ਲਿਖੀ ਚੱਲੋ ਵੀ ਤੁਸੀਂ ਤਾਂ ਕਾਂਗਰਸ ਦੇ ਏਜੰਟ। ਅੱਜ ਇੱਕ ਮਸਲਾ ਆਇਆ ਬਈ ਪੰਜਾਬ ਦੀ ਸਰਕਾਰ ਨੇ ਜਿਹੜੇ ਨੇ ਪ੍ਰੋਗਰਾਮ ਰੱਖੇ ਨੇ ਤੇ ਉਹਨਾਂ ਦੇ ਬਾਰੇ ਦਲਜੀਤ ਸਿੰਘ ਚੀਮੇ ਨੇ ਕਿਹਾ ਕਿ ਜੀ ਸ਼ਹੀਦੀ ਦਿਹਾੜੇ ਆਉਣ ਵਾਲੇ ਸਾਹਿਬਜ਼ਾਦਿਆਂ ਦੇ ਤੁਸੀਂ ਇਹਨਾਂ ਦਿਨਾਂ 'ਚ ਪ੍ਰੋਗਰਾਮ ਨਾ ਕਰੋ ਜਾਂ ਵੋਟਾਂ ਨਾ ਕਰਾਓ। ਲੋਕ ਕਹਿੰਦੇ ਆ ਵੀ ਜਦੋਂ ਤੁਸੀਂ ਸੱਤਾ ਵਿੱਚ ਸੀ, ਤੁਸੀਂ ਉਦੋਂ ਤਾਂ ਕਦੇ ਨਹੀਂ ਸੀ ਇਹੋ ਜਿਹੀ ਗੱਲ ਕਿਸੇ ਦੀ ਸੁਣਦੇ। ਹੁਣ ਤੁਸੀਂ ਸੱਚੇ ਬਣ ਕੇ ਦਿਖਾਉਂਦੇ ਹੋ ਵੀ ਅਸੀਂ ਸਿੱਖ ਜਜ਼ਬਾਤਾਂ ਦੀ, ਪੰਥਕ ਭਾਵਨਾ ਦੀ ਬੜੀ ਕਦਰ ਕਰਦੇ। ਇਸ ਮੌਕੇ ਇੱਕ ਅਦਿੱਤਿਆ ਇਨਸਾਨ ਆਉਂਦਾ ਬੰਦਾ ਚੇਤੇ ਆਉ। ਡੇਰਾ ਸਰਸਾ ਦਾ ਬੇੜਾ ਗਰਕ ਕਰਨ ਕਰਾਉਣ ਦੇ ਵਿੱਚ ਅਦਿੱਤਿਆ ਇਨਸਾਨ ਜਿਹੜਾ ਜਿਹਦੇ ਭਗੌੜਾ, ਤੁਹਾਨੂੰ ਚੇਤੇ ਹੋਏਗਾ ਜਦੋਂ ਸਲਾਵਤਪੁਰਾ ਕਾਂਡ ਵਾਪਰਿਆ, ਉਦੋਂ TV ਚੈਨਲਾਂ ਦੇ ਉੱਤੇ ਉਹ ਡੇਰਾ ਸਰਸਾ ਦਾ ਪੱਖ ਸਹੀ ਦੱਸਣ ਲਈ ਪੇਸ਼ ਹੁੰਦਾ ਸੀ। ਤੇ ਬਾਅਦ ਵਿੱਚ ਪੰਚਕੂਲਾ ਕਾਂਡ ਜਦੋਂ ਇੱਥੇ ਲਾਠੀਚਾਰਜ ਹੋਇਆ, ਕੁੱਟ ਕਟਾਪਾ ਹੋਇਆ, ਹਿੰਸਾ ਹੋਈ ਆ, ਉਦੋਂ ਦਾ ਉਹ ਅੰਡਰਗਰਾਊਂਡ। ਅਦਿੱਤਿਆ ਇਨਸਾਨ ਦਾ ਕੱਖ ਨਹੀਂ ਵਿਗੜਿਆ, ਪਰ ਉਹਨੇ ਪੰਜਾਬ ਦੇ ਬਿਲਕੁਲ ਇੱਕ ਖਿੱਤੇ ਵਿੱਚ ਵੱਖਰੇ ਤੌਰ ਦੇ ਉੱਤੇ ਲੋਕਾਂ ਨੂੰ ਆਪਦੇ ਨਾਲ ਜੋੜ ਕੇ ਡੇਰਾ ਸਰਸਾ ਜਿਹੜਾ ਚੱਲ ਰਿਹਾ ਸੀ ਗੁਰਮੀਤ ਰਾਮ ਰਹੀਮ ਤੋਂ ਪਹਿਲਾਂ, ਉਹ ਗੁਰਮੀਤ ਰਾਮ ਰਹੀਮ ਦੇ ਰਾਹੀਂ ਇਹ ਹਾਲ ਕਰਾਤਾ ਕਿ ਆਪ ਤਾਂ ਕਿਤੇ ਬੈਠਾ ਮੌਜਾਂ ਕਰਦਾ ਹੋਣਾ, ਡੇਰਾ ਮੁਖੀ ਜੇਲ੍ਹ ਯਾਤਰਾ ਤੇ ਆ
ਤੇ ਬਾਕੀ ਸਾਰਾ ਜਿਹੜਾ ਸਿਸਟਮ ਆ ਉਹ ਤੈਸ਼ ਨੈਸ਼ ਕਰਤਾ ਉਜਾੜ। ਜਦੋਂ ਅਦਿੱਤਿਆ ਇਨਸਾਨ ਦੇ ਬਾਰੇ ਦਿਮਾਗ 'ਚ ਗੱਲ ਆਉਂਦੀ ਆ, ਉਦੋਂ ਦੋ ਬੰਦੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਹਰਚਰਨ ਬੈਂਸ ਡਾਕਟਰ, ਇਹਨਾਂ ਦੋਨਾਂ ਜਾਣਿਆਂ ਨੇ ਵੀ ਅਦਿੱਤਿਆ ਇਨਸਾਨ ਵਾਂਗੂ ਹਰ ਉਹ ਸਲਾਹ, ਹਰ ਉਹ ਗੱਲ ਡਿਫੈਂਡ ਕੀਤੀ ਆ ਜਿਹਦੇ ਨਾਲ ਸਿੱਖ ਕੌਮ ਬਾਦਲਕਿਆਂ ਦੇ ਖਿਲਾਫ ਹੁੰਦੀ ਜਾਵੇ। ਆਪ ਇਹਨਾਂ ਦਾ ਕੱਖ ਨਹੀਂ ਵਿਗੜਿਆ, ਨਾ ਵਿਗੜਨ ਦਾ ਕੋਈ ਗਾਹਾਂ ਲੱਗਦਾ ਹੈਗਾ ਵੀ ਕੋਈ ਇਹਨਾਂ ਦਾ ਨੁਕਸਾਨ। ਤੋ ਇਸ ਮਾਹੌਲ ਦੇ ਵਿੱਚ ਜਿਹੜਾ ਸਾਡੇ ਸਾਹਮਣੇ ਕੌਮ ਦਾ ਹਾਲ ਆ, ਜੇ ਉਧਰ ਗੱਲ ਕਰੀਏ ਤਾਂ ਬੜੀ ਤਸੱਲੀ ਵਾਲੀ ਆ ਕਿ ਉਹ ਅਕਾਲੀ ਲੀਡਰਸ਼ਿਪ ਜਿਹੜੀ ਆਪਦੇ ਆਪ ਨੂੰ ਬੜੀ ਅੰਨੇ ਖਾਂ ਸਮਝਦੀ ਸੀ, ਪਾਟੇ ਖਾਂ ਤੇ ਨਾਢੂ ਖਾਂ ਬਣੇ ਫਿਰਦੇ ਸੀ, ਅੱਜ ਉਹਨਾਂ ਨੂੰ ਪਤਾ ਕਿ ਜੋ ਮਰਜ਼ੀ ਆ, ਅੱਜ ਸਾਡੀ ਧੇਲੇ ਦੀ ਕਦਰ ਨਹੀਂ, ਵੋਟਾਂ ਆਣਗੀਆਂ ਤਾਂ ਸਾਨੂੰ ਫਿਰ ਹਰਾਉਣਗੇ ਲੋਕ। ਇਸ ਗੱਲ ਦੇ ਵਿੱਚ ਪੰਥ ਦੀ ਸ਼ਕਤੀ ਦਾ, ਪੰਥਕ ਭਾਵਨਾ ਦਾ ਜਿਹੜਾ ਉਭਾਰ ਆ, ਉਹਨੂੰ ਸਲੂਟ ਕਰਨਾ ਬਣਦਾ ਹੈ ਕਿ ਲੋਕ ਤਾਂ ਬਾਬੇ ਧੁੰਮੇ ਨੂੰ ਵੀ ਪੈ ਗਏ ਕਿ ਜਿਹੜੀ ਬੀਜੇਪੀ ਦੀ ਤੂੰ ਸਪੋਰਟ ਕਰਦਾ ਹੈ, ਤੂੰ ਬਣਿਆ ਫਿਰ ਟਕਸਾਲ ਦਾ ਮੁਖੀ। ਇਸ ਬੀਜੇਪੀ ਨੇ ਜਿਹੜਾ ਬੀਤੇ 'ਚ ਕੀਤਾ ਉਹ ਛੱਡ, ਜਿਹੜਾ ਕਦੇ ਸਾਡਾ ਭਾਈ ਪੰਜਵੜ ਦਾ, ਜਥੇਦਾਰ ਨਿੱਜਰ ਦਾ ਤੇ ਕਦੇ ਐਡਵੋਕੇਟ ਪੰਨੂ ਦੇ ਕਤਲ ਦੀ, ਇਹ ਸਾਰੀ ਗੱਲ ਬਾਰੇ। ਸੋ ਕੁੱਲ ਮਿਲਾ ਕੇ ਇਸ ਮੌਕੇ ਸਿੱਖ ਬਿਲਕੁਲ ਸਹੀ ਦਿਸ਼ਾ ਵਿੱਚ ਸਟੈਂਡ ਲੈ ਕੇ ਚੱਲ ਰਹੇ ਨੇ। ਧਰਿੰਦਰ ਸ਼ਾਸਤਰੀ ਜਾਂ ਕੋਈ ਜਵਾਕੜਾ ਜਿਹਾ ਹਰਿਆਣੇ ਦੇ ਵਿੱਚ ਸ਼ਾਇਦ ਉਹ ਐਕਟਿਵ ਆ, ਸੋਸ਼ਲ ਮੀਡੀਆ ਦੇ ਉੱਤੇ ਵਾਹਵਾਈ ਉਹਦੀ ਆਉਂਦੀ ਰਹਿੰਦੀ ਆ, ਉਹਨੇ ਪਰਸੋਂ ਚੌਥੇ ਕੋਈ ਗੱਲ ਕਹੀ, ਕੋਈ ਉਹਨਾਂ ਦਾ ਹੋਰ ਮੰਦਰ ਆ ਕੇ ਤੇ ਉਹਦਾ ਨਾਮ ਹਰੀ ਹਰਮੰਦਰ ਉਹ ਕਹਿੰਦਾ ਸੀ। ਸਾਡੇ ਕੌਮ ਦੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕਿਉਂਕਿ ਇਹਦੋਂ ਪਹਿਲਾਂ ਇਹ ਕਮਲ ਕੁੱਟਦੇ ਰਹਿੰਦੇ ਆ, ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਰ ਆ ਜੀ, ਇੱਥੇ ਅਸੀਂ ਕਿਸੇ ਦਿਨ ਕਬਜ਼ਾ ਕਰਨਾ। ਸਾਡੇ ਕੌਮ ਦੇ ਲੋਕਾਂ ਨੂੰ ਜਦੋਂ ਲੱਗਿਆ ਕਿ ਧਰਿੰਦਰ ਸ਼ਾਸਤਰੀ ਸ਼ਾਇਦ ਦਰਬਾਰ ਸਾਹਿਬ ਬਾਰੇ ਹੀ ਗੱਲ ਕਰਦਾ, ਕਿਉਂਕਿ ਪਹਿਲਾਂ ਇਹ ਕਰਦੇ ਰਹਿੰਦੇ, ਜੋ ਕੁਝ ਇਸ ਮਸਲੇ ਤੇ ਕੀਤਾ ਉਹ ਤਸੱਲੀ ਵਾਲਾ ਹੋਣਾ ਹੀ ਏਦਾਂ ਚਾਹੀਦਾ। ਮੈਨੂੰ ਯਾਦ ਆ ਵੀ ਇੱਥੇ ਇੱਕ ਵਾਰੀ ਹਿੰਦੂ ਅੱਤਵਾਦੀਆਂ ਨੇ ਐਲਾਨ ਕਰਤਾ ਵੀ ਅਸੀਂ 6 ਜੂਨ ਵਾਲੇ ਦਿਨ, ਘੱਲੂ ਘਾਰੇ ਦਿਹਾੜੇ ਵਾਲੇ ਦਿਨ, ਸੰਤ ਭਿੰਡਰਾਂ ਵਾਲਿਆਂ ਦਾ ਪੁਤਲਾ ਹਾਲਗੇਟ ਫੂਕਾਂਗੇ ਅੰਮ੍ਰਿਤਸਰ। ਉਸ ਦਿਨ ਦਰਬਾਰ ਸਾਹਿਬ ਕਿਤੇ ਸਿੱਖਾਂ ਦਾ ਆਪਸੀ ਟਕਰਾਅ ਹੋ ਗਿਆ, ਕਾਫੀ ਜ਼ਿਆਦਾ ਉੱਥੇ ਗੜਬੜ ਹੋ ਗਈ, ਕਿਰਪਾਨਾਂ ਚੱਲ ਗਈਆਂ, ਸਾਨੂੰ ਸਾਰਿਆਂ ਨੂੰ ਫੜ ਕੇ ਭਾਈ ਗੁਰਦਾਸ ਹਾਲ ਬੰਦ ਕਰਤਾ ਪੁਲਿਸ ਨੇ। ਉੱਥੇ ਅਫਸਰ ਜਦੋਂ ਆਏ, ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਪੁੱਛਿਆ ਬਕਾਇਦਾ ਕਿ ਜਿਹੜਾ ਉਹ ਹਿੰਦੂ ਅੱਤਵਾਦੀਆਂ ਨੇ ਐਲਾਨ ਕੀਤਾ ਹਾਲਗੇਟ ਕੋਲੇ ਪੁਤਲਾ ਫੂਕਣ ਦਾ, ਉਹਦਾ ਦੱਸੋ ਜੀ। ਤਾਂ ਉਹ ਕਹਿਣ ਲੱਗੇ ਵੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਦਰਬਾਰ ਸਾਹਿਬ ਆਪਸ ਵਿੱਚ ਡਾਂਗਾਂ ਚੱਲ ਗਈਆਂ, ਸਿੱਖਾਂ ਦੀਆਂ ਕਿਰਪਾਨਾਂ ਚੱਲ ਗਈਆਂ, ਉਹ ਤਾਂ ਤਿੱਤਰ ਹੋ ਕੇ ਖੜਦੇ, ਅਗਲੇ ਉਹ ਤਾਂ ਘਰੋਂ ਹੀ ਨਹੀਂ ਨਿਕਲੇ। ਉਵੇਂ ਹੀ ਆ ਜਿਹੜਾ ਧਰਿੰਦਰ ਸ਼ਾਸਤਰੀ ਨਾਲ ਕੁੱਤੇ ਖਾਣੀ ਹੋਈ ਆ ਸਿੱਖਾਂ ਦੀ, ਇਹਨੂੰ ਸਾਨੂੰ ਸਵਾਗਤ ਕਰਨਾ ਚਾਹੀਦਾ। ਧੰਨਵਾਦ ਆ ਸਾਡੀ ਕੌਮ ਦੀ ਜਵਾਨੀ ਦਾ, ਜਿਹੜੀ ਬਾਦਲ ਨਹੀਂ ਕਰਨਾ ਜਾਣਦੀ। ਪਹਿਲੋਂ ਵਾਲਿਆਂ ਨੇ ਵੀ ਬਾਦਲ ਪੰਥ ਆ ਜੀ, ਤੇ ਉਹਨੇ ਬੇੜਾ ਗਰਕ ਕਰਤਾ ਸਾਡੀ ਕੌਮ ਦਾ। ਇਹ ਜਵਾਨੀ ਆਪਦਾ ਜਿਹੜਾ ਸਹੀ ਗਲਤ ਦੇਖ ਕੇ ਸਟੈਂਡ ਲੈਂਦੀ ਹੈ। ਇੱਥੋਂ ਤੱਕ ਕਿ ਹਿਮਾਚਲ ਦੇ ਵਿੱਚ ਇੱਕ ਕਸ਼ਮੀਰੀਏ ਜਿਹੜੇ ਫੇਰੀ ਲਾਉਣ ਆਉਂਦੇ ਆ, ਉਹ ਕਿਸੇ ਘਰ ਗਏ ਤਾਂ ਪਿੰਡ 'ਚ ਬੜੇ, ਤਾਂ ਉਹ ਪਿੰਡ ਵਾਲਿਆਂ ਨੇ ਕਿਹਾ ਕਿ ਭਾਈ ਤੁਸੀਂ ਇੱਕ ਪਿੰਡ ਦੀ ਉੱਥੇ ਕੋਈ ਜਨਾਨੀ ਸੀਗੀ ਕਾਂਗੜਾ ਜ਼ਿਲ੍ਹੇ ਦੀ, ਸੁਸ਼ਮਾ ਦੇਵੀ, ਉਹ ਕਹਿੰਦੀ ਉਹਨਾਂ ਨੂੰ ਨਾਲੇ ਵੀਡੀਓ ਬਣਵਾਈ ਕਿਸੇ ਨੂੰ ਕਹਿ ਕੇ, ਬੜੀ ਉਹ ਬੋਲਦੀ ਆ ਕਿ ਤੁਸੀਂ ਇੱਥੇ ਜੈ ਸ਼੍ਰੀ ਰਾਮ ਕਹੋ ਤਾਂ ਤੁਸੀਂ ਸਾਡੇ ਪਿੰਡ 'ਚ ਤੁਸੀਂ ਸਾਡੇ ਇੱਥੇ ਸੌਦਾ ਵੇਚ ਸਕਦੇ ਹੋ, ਮੈਂ ਤੁਹਾਡੇ ਸ਼ਾਲ ਸ਼ੂਲ ਜੇ ਕੀ ਦੇਖਣੇ ਆ, ਪਹਿਲਾਂ ਜੈ ਸ਼੍ਰੀ ਰਾਮ ਕਹੋ। ਬਹੁਤ ਜ਼ਿਆਦਾ ਧਮਕੀਆਂ ਦਿੰਦੀ ਰਹੀ। ਉਹ ਦੋਨੇ ਪਿਓ ਪੁੱਤ ਕਾਫੀ ਜ਼ਿਆਦਾ ਉਹਦੇ ਨਾਲ ਗੱਲ ਕਰਕੇ ਉਹਦੀ ਤਸੱਲੀ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਨਹੀਂ ਮੰਨੀ ਅਗਲੀ, ਕਿਉਂਕਿ ਇਹ ਨਫ਼ਰਤ, ਇਹ ਜ਼ਹਿਰ ਅਕਾਲੀਆਂ ਦੇ, ਬਾਦਲਕਿਆਂ ਦੇ ਯਾਰਾਂ ਨੇ, ਭਾਜਪਾ ਵਾਲਿਆਂ ਨੇ, RSS ਵਾਲਿਆਂ ਨੇ ਵੰਡੀ ਆ। ਉਹ ਜਦੋਂ ਜੈ ਸ਼੍ਰੀ ਰਾਮ ਦਾ ਧੱਕੇ ਨਾਲ ਨਾਅਰਾ ਲਵਾਉਣ ਵਿੱਚ ਉਹ ਕਾਮਯਾਬ ਨਹੀਂ ਹੋਈ ਤੇ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਲਾਉਂਦੇ, ਅਸੀਂ ਜਾਂਦੇ ਹਾਂ। ਉਹ ਵੀਡੀਓ ਬਣਾ ਕੇ ਆਪ ਹੀ ਫਿਰ ਪਾਈ ਵੀ ਮੈਂ ਬੜੀ ਹਿੰਦੂ ਸ਼ੇਰਨੀ ਹੈ। ਅਖੀਰ ਉਹ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਪੰਜਾਬੀ ਭਾਈਚਾਰੇ 'ਚ ਸੋਸ਼ਲ ਮੀਡੀਆ ਤੇ ਵੀਡੀਓ ਕਾਹਦੀ ਆਈ, ਉਹਦੀ ਇਹੋ ਜਿਹੀ ਹਨੇਰੀ ਠਾਲੀ ਕਿ ਹਿਮਾਚਲ ਦੇ ਵਿੱਚ ਪੁਲਿਸ ਨੂੰ
ਨਾਲੇ ਤਾਂ ਸੁਸ਼ਮਾ ਦੇਵੀ ਉੱਤੇ ਮੁਕੱਦਮਾ ਦਰਜ ਕਰਨਾ ਪੈ ਗਿਆ ਤੇ ਨਾਲੇ ਉਹਦੀ ਇੱਕ ਵੀਡੀਓ ਹੁਣ ਬੀਬੀ ਦੀ ਆਈ ਆ ਜਿਹਦੇ 'ਚ ਹੱਥ ਜੇ ਬੰਨੀ ਫਿਰਦੀ ਆ ਵੀ ਮੈਨੂੰ ਮਾਫ ਕਰ ਦਿੱਤਾ ਜਾਵੇ। ਉਹ ਹਿੰਦੂ ਸ਼ੇਰਨੀ ਆ ਜਿਹੜੀ, ਉਹਦਾ ਜੋ ਇਹ ਹਾਲ ਹੋਇਆ ਉਹ ਵੀ ਸਾਡੇ ਕੌਮ ਦੇ ਉਸ ਨੌਜਵਾਨ ਵਰਗ ਦੇ ਕਰਕੇ ਆ ਜਿਹਨੇ ਬਾਦਲਕਿਆਂ ਦਾ ਛੁਣਛੁਣਾ ਵਜਾਉਣਾ ਬੰਦ ਕੀਤਾ ਹੋਏ। ਇਵੇਂ ਹੀ ਸਾਡੀ ਨੌਜਵਾਨੀ ਉੱਤੇ ਫਖਰ ਕਰਨਾ ਬਣਦਾ ਕਿ ਇੱਕ ਪਾਸੇ ਤਾਂ ਪੂਰਾ ਜ਼ੋਰ ਲਾ ਕੇ ਇਹ ਦਿਖਾਉਣ ਦਾ ਐਂਟੀ ਪੰਥਕ ਫੋਰਸਾਂ ਵੱਲੋਂ ਯਤਨ ਕੀਤਾ ਜਾ ਰਿਹਾ ਕਿ ਪੰਜਾਬ ਦੀ ਜਵਾਨੀ ਤਾਂ ਬਸ ਖਤਮ ਆ ਜੀ, ਪੰਜਾਬ ਤਾਂ ਰਹਿਣ ਦੇ ਲਾਇਕ ਨਹੀਂ। ਪਰ ਇੱਥੇ ਅੱਜ ਵੀ ਨੈਤਿਕ ਪੱਖੋਂ ਜਾਂ ਸਿੱਖ ਕੌਮ ਦੇ ਫਲਸਫੇ ਦੇ ਪੱਖੋਂ ਬਹੁਤ ਕੁਛ ਹੈਗਾ। ਇੱਕ ਨਿੱਕੀ ਜੀ ਵੀਡੀਓ ਦੇਖੀ ਜਿਹਨੂੰ ਆ ਰੀਲਾਂ ਕਹਿੰਦੇ, ਉਹਦੇ ਵਿੱਚ ਕਿਸੇ ਕੁੜੀ ਨੇ, ਇੱਕ ਪੇਂਡੂ ਪੰਜਾਬੀ ਨੌਜਵਾਨ ਚੰਡੀਗੜ੍ਹ ਗਿਆ ਤੇ ਉਹਨੂੰ ਪੁੱਛ ਬੈਠੀ, ਜਿਵੇਂ ਉਹਨੇ ਤਾਂ ਚੰਚਲਤਾਈ ਦੇ ਵਿੱਚ ਸ਼ੋਖ ਲਹਿਜੇ ਵਿੱਚ ਪੁੱਛਿਆ ਵੀ ਚੰਡੀਗੜ੍ਹ ਦੀਆਂ ਕੁੜੀਆਂ ਬਾਰੇ ਦੱਸ। ਉਹ ਨੌਜਵਾਨ ਬੱਚਾ ਕਹਿੰਦਾ ਸਾਡੀਆਂ ਤਾਂ ਸਾਰੀਆਂ ਭੈਣਾਂ ਵਰਗੀਆਂ ਨੇ ਜੀ। ਇਹ ਗੱਲ ਛੋਟੀ ਨਹੀਂ। ਜੇ ਅੱਜ ਵੀ ਜਦੋਂ ਪੂਰੀ ਮਿਹਨਤ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਬੱਚਿਆਂ ਨੂੰ, ਸਿੱਖਾਂ ਦੇ ਨਿਆਣਿਆਂ ਨੂੰ ਅਯਾਸ਼ ਬਦਮਾਸ਼ ਬਣਾਉਣਾ, ਉਹ ਸਿਰ ਇਹਨਾਂ ਦੇ ਮਨਾ ਦੇਣੇ ਆ, ਇਹਨਾਂ ਨੂੰ ਨਸ਼ੇੜੀ ਬਣਾਉਣਾ, ਇਹਨਾਂ ਨੂੰ ਆਪਦੇ ਧਰਮ ਤੋਂ ਤੋੜ ਦੇਣਾ, ਇਹਨਾਂ ਦੇ ਇਹ ਫਲਸਫੇ ਤੋਂ ਤੋੜ ਦੇਣਾ, ਇਹਨਾਂ ਦੀ ਬੋਲੀ ਤੋਂ ਤੋੜ ਦੇਣਾ, ਤਾਂ ਉਸ ਸਿੱਖ ਬੱਚੇ ਦੇ ਸਿਰ ਤੇ ਦਸਤਾਰ ਤੇ ਉਹਨੂੰ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਕਿ ਨਹੀਂ ਤਾਂ ਕਈ ਬੰਦੇ ਬਹੁਤ ਜ਼ਿਆਦਾ ਫੂਹੜਪੁਣਾ ਦਿਖਾ ਰਹੇ ਨੇ, ਬਹੁਤ ਗੰਦਗੀ ਫੈਲਾ ਰਹੇ ਨੇ। ਪਰ ਉਸ ਸਿੱਖ ਨੌਜਵਾਨ ਨੇ ਕਮਾਲ ਕਰਤੀ। ਹਰੇਕ ਘਰ 'ਚ ਜਿੱਥੇ ਵੀ ਉਹ ਵੀਡੀਓ ਦੇਖੀ ਜਾਊਗੀ, ਹਰੇਕ ਘਰ ਦੇ ਵਿੱਚ ਮਾਂ, ਧੀ, ਭੈਣ ਕੋਈ ਨਾ ਕੋਈ ਤਾਂ ਆਪਦੇ ਬੱਚੇ ਨੂੰ ਕਹੂ ਪੁੱਤ ਤੂੰ ਵੀ ਇਹਦੇ ਵਰਗੀ ਸਿੱਖਿਆ ਲੈ। ਪੰਜਾਬ ਦੇ ਵਿੱਚ ਪੰਥ ਨੂੰ ਰੀਪ੍ਰਜੈਂਟ ਕਰਦੇ ਆ ਆਪਾਂ, ਤੇ ਆਪਣੇ ਤੋਂ ਕੋਈ ਇਹੋ ਜਿਹੀ ਹੋਸ਼ੀ ਘਟੀਆ ਨੀਚ ਪੁਣੇ ਵਾਲੀ ਹਰਕਤ ਨਹੀਂ ਹੋਣੀ ਚਾਹੀਦੀ। ਜਿਵੇਂ ਇਹਨੂੰ ਦੁਨੀਆ ਪਿਆਰ ਕਰਦੀ ਆ ਨਾ ਮੁੰਡੇ ਨੂੰ, ਜਿਹਨੇ ਇੱਕ ਸਧਾਰਨ ਜੀ ਗੱਲ ਕਿ ਮੇਰੇ ਲਈ ਤਾਂ ਜੀ ਸਾਰੀਆਂ ਭੈਣਾਂ ਵਰਦੀਆਂ, ਇਹ ਗੱਲ ਬਹੁਤ ਹੀ ਕਮਾਲ ਦੀ ਆ। ਇਹ ਪੰਜਾਬ ਦੀ ਪੰਥ ਦੀ ਜਵਾਨੀ ਜਿਹੜੀ ਸਾਰੇ ਸੰਸਾਰ ਵਿੱਚ, ਜਦੋਂ ਅਸੀਂ ਕਹਿੰਦੇ ਆ ਕਿ ਹਰੇਕ ਸਿੱਖ ਨੂੰ ਇਹ ਮੰਨਣਾ ਪਊਗਾ ਕਿ ਮੈਂ ਆਪਦੀ ਕੌਮ ਦਾ ਪ੍ਰਤੀਨਿਧ ਆ, ਅੰਬੈਸਡਰ ਆ, ਦੂਤ ਆ, ਮੇਰੇ ਉੱਤੇ ਬਹੁਤ ਭਾਰੀ ਜ਼ਿੰਮੇਵਾਰੀ ਆ ਕਿ ਜਦੋਂ ਮੈਂ ਕੋਈ ਬੈਠਾ ਹੋਵਾਂ, ਖੜਾ ਹੋਵਾਂ, ਕੰਮ ਕਰ ਰਿਹਾ ਹੋਵਾਂ ਤਾਂ ਲੋਕ ਇਹ ਕਹਿਣ ਕਿ ਸਿੱਖ ਬੇਮਿਸਾਲ ਹੁੰਦੇ ਆ, ਸਿੱਖ ਭਰੋਸੇਯੋਗ ਹੁੰਦੇ ਆ, ਤਾਂ ਕਿ ਜਿਹੜਾ ਸਾਡੇ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ ਉਹ ਬੇਅਸਰ ਹੋ ਸਕੇ। ਤੇ ਇੱਕ ਦਿਨ ਉਹ ਆਵੇ ਜਦੋਂ ਸਾਰਾ ਸੰਸਾਰ ਕਵੇ ਇਹੋ ਜਿਹੇ ਸਿੱਖਾਂ ਦਾ ਆਪਦਾ ਮੁਲਕ ਹੋਣਾ ਚਾਹੀਦਾ, ਇਹੋ ਜਿਹੇ ਸਿੱਖਾਂ ਦਾ ਖਾਲਿਸਤਾਨ ਹੋਣਾ ਚਾਹੀਦਾ। ਫਿਰ ਉਹ ਦਿਨ ਆਊਗਾ ਜਦੋਂ UNO ਦੇ ਵਿੱਚ ਸਾਡੇ ਖਾਲਿਸਤਾਨ ਦਾ ਝੰਡਾ ਝੂਲੂ। ਸੋ ਇੱਥੇ ਸਮਾਪਤੀ ਆ। ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।